ਹੁੱਕਾ ਰੱਖ ਲੈ ਬਖਾਕੇ ਡੇਰੇਦਾਰਾ, ਪ੍ਰਾਹੁਣੇ ਨਹੀਂ ਆਉਣਾ ਦੱਸ ਕੇ। ਅਸੀਂ ਦਰਿਆਈ ਪਾਸੇ ਵਗ ਜਾਈਏ, ਰਸਮੋ ਰਿਵਾਜ ਉਵੇਂ ਬਿਲਕੁਲ ਪੁਰਾਣੀਆਂ ਰੀਤਾਂ ਕਾਇਮ ਨੇ ਅਜੇ, ਕਿ ਜਦੋਂ ਸਾਡਾ ਫੋਕ ਸਾਰਾ ਪੰਜਾਬੀ ਦੇ ਵਿੱਚ ਹੈ, ਉੱਥੇ ਬੱਚਾ ਜੰਮਦਾ ਵੇ ਅਤੇ ਉਹ ਜਿਹੜੀਆਂ ਪਹਿਲੇ ਲੋਰੀਆਂ ਸੁਣਦਾ ਉਹ ਪੰਜਾਬੀ ਜ਼ੁਬਾਨ ਦੇ ਵਿੱਚ ਆਉਂਦੀਆਂ ਨੇ। ਠੀਕ ਹੈ ਨਾ। ਵੇਖੋ ਜੀ, ਸ਼ਾਇਰੀ ਜਿਹੜੀ ਹੈ ਉਹ ਅਸਲ 'ਤੇ ਮਸਲਾ ਤੁਹਾਡੇ ਅੰਦਰ ਦਾ ਹੁੰਦਾ ਹੈ। ਤੇ ਭਾਜੀ ਦੋੜੇ ਤੇ ਬੋਲੀਆਂ, ਇਹਨਾਂ 'ਚ ਫਰਕ ਕੀ ਹੈ? ਪੰਜਾਬੀ ਸ਼ਾਇਰੀ ਦੇ ਵਿੱਚ ਇੱਕ ਤਾਂ ਫੇਮ ਨਹੀਂ ਹੈ, ਦੂਜਾ ਇਕੋਨਮੀ ਦੇ ਹਿਸਾਬ ਨਾਲ ਇਹਦੇ ਵਿੱਚ ਕੋਈ ਖਾਸ ਫਾਇਦਾ ਨਹੀਂ ਹੈ, ਕੋਈ ਕਮਾਈ ਨਹੀਂ ਹੈ। ਹਾਂਜੀ, ਮੇਰੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਮਿੱਤਰਾਂ ਬੇਲੀਆਂ ਭਰਾਵਾਂ ਸਾਰਿਆਂ ਨੂੰ ਸਲਾਮ ਅਲੈਕੁਮ। ਮੈਂ ਅੱਜ ਤੋਂ ਇੱਕ ਹਫ਼ਤਾ ਪਹਿਲੇ ਇੱਕ ਚੀਜ਼ ਅਨਾਉਂਸ ਕੀਤੀ ਸੀ ਕਿ ਮੈਂ ਲਹਿੰਦੇ ਪੰਜਾਬ ਦੇ ਜਿੰਨੇ ਵੀ ਸ਼ਾਇਰ ਹੈ ਉਹਨਾਂ ਦੀ ਇੱਕ ਸੀਰੀਜ਼ ਸਟਾਰਟ ਕਰਨੀ ਹੈ, ਅਤੇ ਉਹ ਅੱਜ ਉਸ ਸੀਰੀਜ਼ ਦੀ ਅੱਜ ਪਹਿਲੀ ਐਪੀਸੋਡ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਯਾ ਬਈ ਕੀ ਹਾਲ ਹੈ ਤੁਹਾਡਾ? ਜੀ ਭਾਜੀ ਅਲਹਮਦੁਲਿਲਾ ਠੀਕ ਠਾਕ। ਭਾਜੀ ਪਹਿਲੇ ਤੁਸੀਂ ਦੱਸੋ, ਤੁਸੀਂ ਪੰਜਾਬੀ ਹੀ ਕਿਉਂ ਚੁਣੀ ਅਤੇ ਪੰਜਾਬੀ ਦੇ ਵਿੱਚ ਹੀ ਇਲਮ ਕਿਉਂ ਹਾਸਲ ਕੀਤਾ? ਅੱਛਾ ਵੀਰੇ, ਮੇਰਾ ਤਲਕ ਜਿਹੜਾ ਨਾ ਉਹ ਜੰਗ ਤੋਂ ਹੈ। ਅੱਛਾ। ਜੰਗ ਦਾ ਇੱਕ ਇਲਾਕਾ ਹੈ ਖੱਜੀ ਵਾਲਾ, ਹਾਂਜੀ, ਉੱਥੋਂ ਮੇਰਾ ਤਲਕ ਹੈ। ਅਤੇ ਜਿਹੜਾ ਤੁਹਾਡਾ ਸਵਾਲ ਹੈ ਕਿ ਪੰਜਾਬੀ ਹੀ ਕਿਉਂ ਚੁਣੀ, ਹਾਂਜੀ। ਅੱਛਾ, ਮੈਂ ਸੋਚਦਾ ਕਿ ਅਗਰ ਤੇ ਮੈਂ ਉੱਥੇ ਆਉਂਦਾ ਅਤੇ ਇਹ ਮੇਰੇ ਵਾਸਤੇ ਸਵਾਲ ਔਡ ਹੋਣਾ ਸੀ ਕਿ ਜੋ ਮਾਮਲਾਤ ਸਾਡੇ ਉਸ ਇਲਾਕੇ ਦੇ ਵਿੱਚ ਹਨ ਪੰਜਾਬੀ ਜ਼ਬਾਨ ਨੂੰ ਲੈ ਕੇ, ਲੇਕਿਨ ਜੋ ਕਿ ਇੱਥੇ ਹੋਰ ਮਾਮਲਾਤ ਨੇ ਅਤੇ ਇੱਥੇ ਜ਼ਰਾ ਇਹ ਸਵਾਲ ਹੋ ਸਕਦਾ ਹੈ ਕਿ ਕਿਉਂ। ਹੁਣ ਉਹਦੀ ਵਜ੍ਹਾ ਇਹ ਹੈ ਕਿ ਇਹ ਸਾਡਾ ਜਿਹੜਾ ਇਲਾਕਾ ਹੈ ਜੰਗ ਜਾਂ ਜਿਹੜੇ ਥੋੜ੍ਹੇ ਜਿਹੇ ਸ਼ਹਿਰਾਂ ਤੋਂ ਕਟਵੇਂ ਇਲਾਕੇ ਆਉਂਦੇ ਨੇ ਨਾ, ਸਾਡਾ ਦਰਿਆ ਦੇ ਨਾਲ ਇਲਾਕਾ ਹੈ। ਹੁਣ ਉਹਦੇ ਕੋਈ ਨੁਕਸਾਨ ਹੁੰਦੇ ਨੇ ਕਿ ਅਸੀਂ ਜ਼ਰਾ ਸ਼ਹਿਰਾਂ ਤੋਂ ਦੂਰ ਰਹਿ ਗਏ, ਓਪਰਚੁਨਿਟੀਜ਼ ਅਵੇਲ ਨਹੀਂ ਕਰ ਸਕੇ, ਕਈ ਮਾਮਲਾਤ ਹੁੰਦੇ ਨੇ। ਲੇਕਿਨ ਇੱਕ ਦੋ ਫਾਇਦੇ ਸਾਡੇ ਹੋ ਜਾਂਦੇ ਨੇ ਇਸ ਮਾਮਲੇ ਦੇ ਵਿੱਚ। ਫਾਇਦੇ ਇਹ ਹੋ ਜਾਂਦੇ ਨੇ ਕਿ ਇੱਕ ਤਾਂ ਸਾਡਾ ਕੁਝ ਕਲਚਰ ਅਤੇ ਸਾਡੀ ਜ਼ਬਾਨ ਉਹ ਬਚ ਜਾਂਦੀ ਹੈ। ਠੀਕ ਹੈ। ਮਿਸਾਲ ਤੌਰ 'ਤੇ ਉੱਥੇ ਅਸੀਂ ਪੰਜਾਬੀ ਬੋਲਦੇ ਹਾਂ, ਠੀਕ ਹੈ ਨਾ, ਪੰਜਾਬੀ ਦਾ ਆਪਣਾ ਖਾਸ ਲਹਿਜਾ ਸਾਡਾ ਉੱਥੇ ਚੰਗੋਚੀ ਸ਼ਾਹਪੁਰੀ ਦੇ ਵਿੱਚ ਅਸੀਂ ਉੱਥੇ ਬੋਲਦੇ ਹਾਂ। ਹੁਣ ਜਦੋਂ ਅਸੀਂ ਸ਼ਹਿਰ ਨਾਲੋਂ ਕੱਟੇ ਹੋਏ ਹਾਂ, ਉਦੋਂ ਸ਼ਹਿਰ ਦੀ ਜਿਹੜੀ ਜ਼ਬਾਨ ਹੈ, ਜਿਹੜੀ ਉੱਥੇ ਇੱਕ ਖਿਚੜੀ ਬਣੀ ਹੋਈ ਹੈ, ਉਹ ਮੈਂ ਤਾਂ ਉਹਨੂੰ ਕਹਾਂਗਾ ਕਿ ਉਹ ਸ਼ਹਿਰ ਜਿਹੜੀਆਂ ਮਾਰਕੀਟ ਦੀਆਂ ਜ਼ਬਾਨ ਹੁੰਦੀਆਂ ਨੇ, ਬਾਜ਼ਾਰ ਦੀਆਂ ਜ਼ਬਾਨਾਂ ਹੁੰਦੀਆਂ, ਜਦੋਂ ਉਹਦੇ ਨਾਲ ਸਾਡਾ ਡਾਇਰੈਕਟ ਵਾਹ ਨਹੀਂ ਰਵੇਗਾ ਅਤੇ ਫਿਰ ਅਸੀਂ ਆਪਣੀ ਜ਼ਬਾਨ ਹੀ ਬੋਲਾਂਗੇ। ਜ਼ਾਰੀ ਗੱਲ ਹੈ ਜੀ। ਅਤੇ ਅਗਲੀ ਗੱਲ ਹੈ ਸ਼ਾਇਰੀ ਦੀ, ਕਿ ਉਸ ਪਾਸੇ ਅਸਾਂ ਸ਼ਾਇਰੀ ਹੀ ਪੰਜਾਬੀ ਦੇ ਵਿੱਚ ਕਿਉਂ ਕੀਤੀ। ਉਹਦੀ ਵੀ ਇਹੀ ਸਿੰਪਲ ਜਿਹੀ ਵਜ੍ਹਾ ਹੈ ਕਿ ਜਦੋਂ ਸਾਡਾ ਫੋਕ ਸਾਰਾ ਪੰਜਾਬੀ ਦੇ ਵਿੱਚ ਹੈ, ਉੱਥੇ ਬੱਚਾ ਜੰਮਦਾ ਵੇ ਅਤੇ ਉਹ ਜਿਹੜੀਆਂ ਪਹਿਲੇ ਲੋਰੀਆਂ ਸੁਣਦਾ ਉਹ ਪੰਜਾਬੀ ਜ਼ੁਬਾਨ ਦੇ ਵਿੱਚ ਆਉਂਦੀਆਂ ਨੇ। ਠੀਕ ਹੈ ਨਾ। ਉੱਥੇ ਮਰਗ ਅਤੇ ਜਿਹੜੇ ਵਹਿਣ ਨੇ ਉਹ ਪੰਜਾਬੀ ਦੇ ਵਿੱਚ ਨੇ। ਉੱਥੇ ਆਮ ਸ਼ਾਦੀ ਵਿਆਹ ਅਤੇ ਜੋ ਵੀ ਕੋਈ ਵੀ ਐਕਟੀਵਿਟੀ ਹੈ ਉਹਦਾ ਸਾਰਾ ਮਾਮਲਾਤ ਜਿਹੜੇ ਨੇ ਉਹ ਪੰਜਾਬੀ ਵਿੱਚ। ਨਾਲੇ ਇੱਕ ਹੋਰ ਵਜ੍ਹਾ ਹੈ ਕਿ ਉੱਥੇ ਜਿਹੜੀ ਸ਼ਾਇਰੀ ਚੱਲਦੀ ਹੈ, ਇਹ ਉੱਥੇ ਜਿਹੜੀ ਦੋੜੇ ਦੀ ਸ਼ਾਇਰੀ ਖਾਸ ਤੌਰ 'ਤੇ, ਉਹ ਸਾਡੇ ਸਭ ਤੋਂ ਵੱਡੇ ਜਿਹੜੇ ਇਵੈਂਟਸ ਹੁੰਦੇ ਹਨ ਉਹ ਲੱਗਦਾ ਹੈ ਕਿ ਹੈ ਨਹੀਂ ਮੁਸ਼ਾਇਰੇ ਦੇ। ਮਿਸਾਲ ਤੌਰ 'ਤੇ ਸ਼ਾਦੀ ਅਗਰ ਹੋ ਰਹੀ ਹੈ ਅਤੇ ਉੱਥੇ ਮੁਸ਼ਾਇਰਾ ਹੁੰਦਾ ਸੀ ਪੰਜਾਬੀ ਦਾ, ਅਤੇ ਸਾਡੇ ਵੱਖੋ ਵੱਖ ਜਿਹੜੇ ਸ਼ਾਇਰ ਨੇ, ਆਕਿਬ ਹੁੰਦਾ ਸੀ, ਦਾਨਿਸ਼ ਹੁੰਦਾ ਸੀ, ਇਵੇਂ ਤਰ੍ਹਾਂ ਰੱਬ ਨਵਾਜ਼ ਹਾਸ਼ਮੀ, ਵੱਡੇ ਨਾਂ ਅਸੀਂ ਨਿੱਕੇ ਹੁੰਦਿਆਂ ਸੁਣ ਲਏ ਸਨ ਕਿ ਇਹ ਯਾਰ ਇਹ ਸ਼ਾਇਰ ਨੇ ਅਤੇ ਪੰਜਾਬੀ ਦੇ ਵਿੱਚ ਸ਼ਾਇਰੀ। ਅਤੇ ਉੱਥੋਂ ਇੱਕ ਬੰਦੇ ਨੂੰ ਇੰਸਪਾਇਰੇਸ਼ਨ ਵੀ ਆਉਂਦੀ ਕਿ ਯਾਰ ਪੰਜਾਬੀ ਸਾਡੀ ਜ਼ਬਾਨ ਹੈ ਜਾਂ ਪੰਜਾਬੀ ਦੇ ਵਿੱਚ ਸ਼ਾਇਰੀ। ਦੂਆ ਸਾਡੇ ਕੋਲ ਕੋਈ ਆਪਸ਼ਨ ਸਾਨੂੰ ਨਜ਼ਰ ਹੀ ਨਹੀਂ ਸੀ ਆਉਂਦਾ। ਹਾਂ, ਇਹ ਵਜ੍ਹਾ ਹੈ ਕਿ ਪੰਜਾਬੀ ਨਹੀਂ। ਅਤੇ ਭਾਜੀ ਤੁਸੀਂ ਪੰਜਾਬੀ 'ਚ ਸ਼ਾਇਰੀ ਕਰਦੇ ਹੋ ਅਤੇ ਉਹਦੇ ਵਿੱਚ ਨਾ ਪੈਸਾ ਨਾ ਫੇਮ, ਕੋਈ ਚੀਜ਼ ਨਹੀਂ ਹੈ, ਅਤੇ ਤੁਸੀਂ ਇਸ ਚੀਜ਼ ਨੂੰ ਕਦੇ ਨਹੀਂ ਸੋਚਿਆ ਯਾਰ ਮੈਂ ਉਰਦੂ 'ਚ ਕਰਦਾ, ਮੈਨੂੰ ਪੈਸਾ ਵੀ ਮਿਲੇਗਾ, ਸ਼ੋਹਰਤ ਵੀ ਮਿਲੇਗੀ, ਹਰ ਚੀਜ਼ ਮਿਲੇਗੀ, ਮਗਰ ਤੁਸੀਂ ਉਸ ਚੀਜ਼ ਤੋਂ ਹਟ ਕੇ ਪੰਜਾਬੀ ਵੱਲ ਆਏ ਹੋਏ ਹੋ? ਵੇਖੋ ਜੀ, ਸ਼ਾਇਰੀ ਜਿਹੜੀ ਹੈ ਉਹ ਅਸਲ 'ਤੇ ਮਸਲਾ ਤੁਹਾਡੇ ਅੰਦਰ ਦਾ ਹੁੰਦਾ ਹੈ, ਜਿਹੜੇ ਅੰਦਰ ਮੁੱਖੀ ਗੱਲ ਹੈ। ਤੁਹਾਡੇ ਕੁਝ ਇੰਟਰਨਲ ਕਨਫਲਿਕਟਸ ਹੁੰਦੇ ਨੇ ਜਿਹੜੇ ਤੁਸੀਂ ਬਾਹਰ ਲਿਆਉਣਾ ਚਾਹੁੰਦੇ ਹੋ। ਜਦੋਂ ਉਹ ਬਾਹਰ ਆ ਜਾਂਦੇ ਨੇ, ਮਿਸਾਲ ਤੌਰ 'ਤੇ ਮੈਨੂੰ ਕੋਈ ਹੁਸੜ ਹੈ, ਮੈਂ ਕੁਝ ਕਹਿਣਾ ਚਾਹੁੰਦਾ ਵਾਂ, ਜਾਂ ਮੈਨੂੰ ਕੋਈ ਮਸਲਾ ਹੈ, ਕੋਈ ਗੱਲ ਮੈਨੂੰ ਉਦਾਸ ਕਰ ਰਹੀ ਹੈ, ਕੋਈ ਗੱਲ ਖੁਸ਼ ਕਰ ਰਹੀ ਹੈ, ਕੋਈ ਮੰਜ਼ਰ ਮੈਨੂੰ ਅੱਛਾ ਲੱਗ ਰਿਹਾ ਅਤੇ ਉਹਦੇ ਬਾਰੇ ਮੈਂ ਇਜ਼ਹਾਰ ਕਰਨਾ ਚਾਹੁੰਦਾ ਵਾਂ, ਅਤੇ ਉਹ ਅਗਰ ਇੱਕ ਜ਼ਬਾਨ ਦੇ ਵਿੱਚ ਮੁਕੰਮਲ ਤੌਰ 'ਤੇ ਹੋ ਗਿਆ, ਠੀਕ ਹੈ ਨਾ, ਅਤੇ ਉੱਥੇ ਮੇਰਾ ਮਕਸਦ ਖ਼ਤਮ ਹੋ ਗਿਆ। ਜਿਹੜੀ ਗੱਲ ਹੈ ਨਾ ਫੇਮ ਦੀ ਜਾਂ ਉਸ 'ਚੋਂ ਪੈਸਾ ਕਮਾਉਣ ਦੀ, ਉਹ ਹੈ ਐਕਸਟਰਨਲ ਫੈਕਟਰ। ਠੀਕ ਹੈ ਨਾ। ਉਹਨੂੰ ਕਮਰਸ਼ੀਅਲ ਨਜ਼ਰ ਤੁਸੀਂ ਵੇਖ ਲਓ, ਉਹਦੇ ਵਾਸਤੇ ਹੋਰ 100 ਕੰਮ ਹਨ। ਅਸੀਂ ਨੌਕਰੀਆਂ ਵੀ ਤਾਂ ਕਰ ਰਹੇ ਹਾਂ, ਪੈਸਾ ਵਾਧੂ ਕਮਾ ਰਹੇ ਹਾਂ, ਲੇਕਿਨ ਜੇ ਸਾਡਾ ਕੰਮ ਸ਼ਾਇਰੀ ਵਾਲਾ ਉੱਥੇ ਮੁਕੰਮਲ ਹੋ ਰਿਹਾ ਕਿ ਮੇਰੀ ਗੱਲ ਅੱਪੜ ਰਹੀ ਹੈ, ਮੇਰੀ ਗੱਲ ਐਕਸਪ੍ਰੈਸ ਹੋ ਰਹੀ ਹੈ, ਜੋ ਮੈਂ ਕਹਿਣਾ ਚਾਹੁੰਦਾ ਵਾਂ,
ਮੈਨੂੰ ਕਿਸੇ ਕਿਸਮ ਦੀ ਕਿਸੇ ਮਾਮਲੇ ਦੇ ਬਾਰੇ ਮੇਰੀ ਰਾਏ ਹੈ ਤੇ ਉਹ ਮੈਂ ਸ਼ੇਅਰ ਰਾਹੀਂ ਬਿਹਤਰ ਤੌਰ ਤੇ ਦੇ ਸਕਦਾ। ਤੇ ਮੇਰਾ ਜਿਹੜਾ ਮਕਾਮੀ ਇਸਤਾਰਾ ਹੈ, ਮੇਰੀ ਜ਼ਮੀਨ ਦੇ ਨਾਲ ਜੁੜੀਆਂ ਚੀਜ਼ਾਂ ਨੇ, ਉਹਦੀ ਮਿਸਾਲ ਰਾਹੀਂ, ਉਹਦੀ ਪਰਤ ਰਾਹੀਂ ਅਗਰ ਮੈਂ ਪੜ੍ਹਾ ਸਕਦਾ ਵਾਂ ਤੇ ਮੇਰਾ ਸ਼ਾਇਰੀ ਵਾਲਾ ਕੰਮ ਕੋਟਾ ਜਿਹੜਾ ਨਾ ਉੱਥੇ ਪੂਰਾ ਹੋ ਰਿਹਾ। ਹਾਂ ਇਹਨਾਂ ਭਾਜੀ ਜਿਹੜੀ ਅੱਜ ਕੱਲ੍ਹ ਦੀ ਆਪਣੀ ਜਨਰੇਸ਼ਨ ਆ ਨਾ, ਇਹਨਾਂ ਵਾਸਤੇ ਪੰਜਾਬੀ ਲਿਖੀ ਹੋਈ ਪੜ੍ਹਨੀ ਬਹੁਤ ਮੁਸ਼ਕਿਲ ਆ। ਤੇ ਤੁਸੀਂ ਖੁਦ ਹੀ ਲਿਖਦੇ ਹੋ ਸ਼ਾਇਰੀ? ਉਹਦੀ ਵਜ੍ਹਾ ਇਹ ਹੈ ਕਿ ਇੱਕ ਤੇ ਮੈਂ ਪੰਜਾਬੀ ਨੂੰ ਬਤੌਰ ਸਬਜੈਕਟ ਵੀ ਪੜ੍ਹਿਆ ਵੇ। ਹਾਂ, ਮੈਂ ਪਹਿਲੇ ਬੋਟਨੀ ਦੇ ਵਿੱਚ ਡਿਗਰੀ ਕਰਕੇ ਫਿਰ ਪੰਜਾਬੀ ਜਿਹੜੀ ਹੈ ਉਹਦੇ ਵਿੱਚ ਨਾਲ MA ਵੀ ਕੀਤਾ। ਨਾਲੇ ਵੇਖੋ ਲਿਖਣਾ ਜਿਹੜਾ ਉਹ ਸ਼ਾਹਪੁਰੀ ਲਹਿਜਾ ਹੈ, ਉਹਦਾ ਬਾਕੀ ਜਿਹੜਾ ਲਿਪੀ ਹੈ ਉਹ ਤਾਂ ਉਰਦੂ ਤਰ੍ਹਾਂ ਹੀ ਹੈ, ਠੀਕ ਹੈ ਨਾ। ਜਦੋਂ ਤੁਸੀਂ ਬੋਲਣ ਲੱਗ ਪਵੋਗੇ ਨਾ, ਲਿਖਣ ਦਾ ਮਸਲਾ ਨਹੀਂ ਹੈ, ਠੀਕ ਹੈ ਨਾ। ਉਹਦੇ ਵਿੱਚ ਕੋਈ ਹਰੂਫ ਤੇ ਚੇਂਜ ਨਹੀਂ ਨੇ। ਮਸਲਾ ਇਹ ਹੈ ਕਿ ਉਹ ਲੋਕ ਜਿਹੜੇ ਲਿਖ ਨਹੀਂ ਸਕਦੇ ਉਹ ਅਸਲ ਦੇ ਵਿੱਚ ਬੋਲਣ 'ਚ ਇੰਟਰਸਟਿਡ ਨਹੀਂ ਨੇ। ਜਿਹੜੇ ਬੋਲਦੇ ਨੇ, ਜਿਨ੍ਹਾਂ ਨੂੰ ਬੋਲਣੀ ਆਉਂਦੀ, ਉਹ ਲਿਖ ਵੀ ਸਕਦੇ ਨੇ, ਉਹੀ ਲਫ਼ਜ਼ ਨੇ, ਉਹੀ ਕੁਝ ਸਕ੍ਰਿਪਟ ਤਾਂ ਚੇਂਜ ਹੈ ਨਹੀਂ। ਤੇ ਇਹਦੇ ਵਿੱਚ ਲਿਖਣ ਦੇ ਹੱਦ ਤਾਈਂ ਤਾਂ ਇਹ ਕੋਈ ਮਸਲਾ ਨਹੀਂ ਹੈ ਕਿ ਅਗਰ ਤੁਸੀਂ ਬੋਲ ਸਕਦੇ ਹੋ, ਤੁਹਾਨੂੰ ਉਹਦਾ ਪੈਸ਼ਨ ਹੈ ਬੋਲਣ ਦਾ, ਤਾਂ ਲਿਖਣ ਦਾ ਵੀ ਕੋਈ ਇਸ਼ੂ ਨਹੀਂ। ਲੇਕਿਨ ਕੁਝ ਜ਼ਰਾ ਇੱਕ ਫੈਸ਼ਨ ਵੀ ਟੁਰ ਪਿਆ ਨਾ, ਜੇ ਆਉਂਦੀ ਵੀ ਹੋਏ ਤਾਂ ਕੁਝ ਕਹਿ ਦਿੰਦੇ ਨੇ ਉਹ ਮੈਂ ਤੇ ਪੰਜਾਬੀ ਜਿਹੜੀ ਹੈ ਲਿਖਣੀ ਤੇ ਮੈਨੂੰ ਪੜ੍ਹਨੀ ਵੀ ਨਹੀਂ ਆਉਂਦੀ। ਹਾਂਜੀ ਭਾਈ, ਸਭ ਤੋਂ ਪਹਿਲੇ ਤੁਸੀਂ ਕਿਹੜੇ ਸ਼ੇਰ ਤੋਂ ਮੁਤਾਸਰ ਹੋਏ ਸੀਗੇ ਕਿ ਯਾਰ ਮੈਂ ਹੁਣ ਸ਼ਾਇਰੀ ਕਰਨੀ ਹੈ? ਯਾਰ ਸ਼ਾਇਰੀ ਦੇ ਮਾਮਲੇ 'ਚ ਨਾ ਸਾਡਾ ਜਿਹੜਾ ਮੁੜ ਮੈਂ ਦੁਬਾਰਾ ਉਹੀ ਆਪਣੇ ਇਲਾਕੇ ਦੀ ਮਿਸਾਲ ਦੇਵਾਂਗਾ ਕਿ ਉੱਥੇ ਇੱਕ ਖਾਸ ਸਰਟਨ ਟਾਈਮ ਨਹੀਂ ਆਉਂਦਾ ਕਿ ਉਦੋਂ ਤੁਸੀਂ ਸ਼ਾਇਰੀ ਨਾਲ ਜੁੜਦੇ ਹੋ। ਮਤਲਬ ਅਗਰ ਉਸ ਇਲਾਕੇ ਦੀ ਅਸੀਂ ਗੱਲ ਕਰੀਏ ਤੇ ਉੱਥੇ ਸ਼ਾਇਰੀ ਸਾਡੀ ਜਿਹੜੀ ਆਮ ਮਿਸਾਲਾਂ ਨੇ, ਘਰਾਂ ਕੋਈ ਵਡੇਰਾ ਬੈਠਾ ਹੈ, ਅਗਰ ਡੇਰੇ 'ਤੇ ਬੈਠਾ ਹੈ ਤੇ ਉਹ ਤੁਹਾਨੂੰ ਕੋਈ ਸਮਝਾਉਣਾ ਚਾਹ ਰਿਹਾ ਤੇ ਉਹਦੀਆਂ ਗੱਲਾਂ ਦੇ ਵਿੱਚ ਹੀ ਹੋ ਸਕਦਾ 2-4 ਮਿਸਰੇ ਕਿਸੇ ਸ਼ਾਇਰ ਦੇ, ਕਿਸੇ ਦੋੜੇ ਦੇ ਮਿਸਰੇ ਆ ਜਾਵਣ। ਮਤਲਬ ਸ਼ਾਇਰੀ ਜਿਹੜੀ ਹੈ ਉਹ ਸਾਡੀ ਰਤਲ ਬੈਤਲ ਦਾ ਹਿੱਸਾ ਹੈ, ਰਚੀ ਹੋਈ ਹੈ ਉੱਥੇ। ਉਸ ਵੇਲੇ ਸ਼ਾਇਰੀ ਸਾਡੇ ਕੋਲ ਜਿਹੜੀ ਅਸੀਂ ਉੱਥੇ ਸੁਣਦੇ ਸਾਂ, ਉਹਦੇ ਵਿੱਚ ਵੱਖੋ ਵੱਖ ਖਾਸ ਤੌਰ 'ਤੇ ਦੋੜੇ ਦੇ ਸ਼ਾਇਰ ਜਿਹੜੇ ਨੇ ਉਹ ਬੜੇ ਮਸ਼ਹੂਰ ਸਨ। ਗੁਲਾਮ ਮੁਹੰਮਦ ਦਰਦ ਦੇ ਦੋੜੇ ਅਸੀਂ ਸੁਣਦੇ ਸਾਂ। ਖਾਸ ਤੌਰ 'ਤੇ ਇਹਦੇ ਵਿੱਚ, ਇਸ ਸਫ਼ਰ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਸਾਡੀ ਜਿਹੜੀ ਉੱਥੋਂ ਦੀ ਲੋਕ ਮੌਸੀਕੀ ਸੀ। ਅਗਰ ਮੈਂ ਆਪਣੇ ਸ਼ਾਇਰੀ ਵੱਲ ਆਉਣ ਦਾ ਕੋਈ ਰੁਝਾਨ ਅਗਰ ਵੇਖਾਂ ਤੇ ਉਸ ਉਮਰੇ ਜਿਹੜੇ ਮੈਨੂੰ ਫੀਲ ਹੁੰਦੇ ਨੇ ਉਹ ਇੱਕ ਤਾਂ ਹੀ ਸੀ ਕਿ ਮੈਂ ਬਹੁਤ ਜ਼ਿਆਦਾ ਜਿਹੜੀ ਮੌਸੀਕੀ ਸੀ ਸਾਡੀ ਤਾਲਿਬ ਹੁਸੈਨ ਦਰਦ ਰਾਹੀਂ ਸੁਣੀ, ਠੀਕ ਹੈ ਨਾ। ਉਹ ਚਲਦੀ ਸੀ, ਅਸੀਂ ਆਪ ਵੀ ਕੀ ਸੁਣਦੇ ਸਾਂ, ਵੱਡੇ ਭਰਾ ਸੁਣਦੇ ਨੇ, ਚਾਚੇ ਨੇ ਲਾ ਲਈ, ਕਦੀ ਟੇਪ ਤੇ ਚੱਲ ਪਈ, ਕਦੀ ਡੈਕ ਤੇ ਚੱਲ ਰਹੀ ਹੈ, ਕਿਸ਼ਤਾਂ ਪਈਆਂ ਹੋਈਆਂ ਨੇ ਜਨਾਬ, ਉਹ ਉਹਨਾਂ ਨੇ ਲਾ ਦਿੱਤੀਆਂ, ਸੁਣਦੇ ਉਹ ਸਨ ਤੇ ਬਜ਼ਾਰੀ ਗੱਲ ਹੈ ਅਸੀਂ ਵੀ ਨਾਲ ਅਫੈਕਟ ਹੋ ਰਿਹਾ ਸਾਂ, ਠੀਕ ਹੈ। ਤੇ ਵੈਸੇ ਵੀ ਬੰਦੇ ਦੇ ਵਿੱਚ ਥੋੜ੍ਹਾ ਜਿਹਾ, ਜਿਸ ਬੰਦੇ ਦੇ ਵਿੱਚ ਇਹ ਮਾਮਲੇ ਹੁੰਦੇ ਨੇ, ਉਹ ਰਿਦਮ ਉਹਨੂੰ ਅਟੈਕਟ ਕਰਦਾ, ਮਿਊਜ਼ਿਕ ਉਹਨੂੰ ਕਿਸੇ ਨਾ ਕਿਸੇ, ਉਸ ਅਨਇੰਟੈਂਸ਼ਨਲੀ ਉਹਨੂੰ ਪਤਾ ਨਹੀਂ ਹੁੰਦਾ ਕਿ ਕੀ ਹੈ, ਲੇਕਿਨ ਉਹ ਥੋੜ੍ਹੀ ਜਿਹੀ ਜੁੜਤ ਉਹਦੀ ਉਸ ਪਾਸੇ ਬਣਦੀ ਰਹਿੰਦੀ ਹੈ। ਦੋੜਾ ਜਿਹੜੇ ਸਾਡੇ ਫਰਾਦ ਦੇਖਦੇ ਪਏ ਉਹਨਾਂ ਵਾਸਤੇ ਦੋੜਾ ਮੈਂ ਸੁਣਾ ਦਿੰਦਾ ਵਾਂ, ਵੱਖੋ ਵੱਖ ਸ਼ਾਇਰ ਨੇ ਸਾਡੇ। ਹਾਂਜੀ, ਮੈਂ ਤੁਹਾਨੂੰ ਦੋੜਾ ਸੁਣਾਵਾਂਗਾ। ਨਾਸਰ ਅਲੀ ਤਾਇਬ ਸਾਹਿਬ ਸਾਡੇ ਉੱਥੋਂ ਦੇ ਸ਼ਾਇਰ ਹਨ ਕਿ ਤੇਰਾ ਦੇਸ ਛੁੜੇਂਦਿਆਂ ਰਾਣ ਦੇ ਭਲ ਸੁੰਝਵਾਏ ਚ ਢਹਿ ਤਾਂ ਕੇ ਢਹਿ। ਤੇਰਾ ਦੇਸ ਛੁੜੇਂਦਿਆਂ ਰਾਣ ਦੇ ਭਲ ਸੁੰਝਵਾਏ ਚ ਢਹਿ ਤਾਂ ਕੇ ਢਹਿ। ਤੁਸੀਂ ਠੀਕੋ ਨਾਲ ਸਨਾ ਤੁਹਾਡੇ ਤੰਗ ਸਾਹ ਚ ਢਹਿ ਤਾਂ ਕੇ ਢਹਿ। ਤੁਹਾਡੇ ਬਾਗ ਦੇ ਫੁੱਲ ਮੁਰਝਾਣੇ ਹੋਏ ਦਰਗਾਹ ਚ ਢਹਿ ਤਾਂ ਕੇ ਢਹਿ। ਮਰ ਵੰਜਣ ਤੋਂ ਬਾਅਦ ਅਰਮਾਨ ਤੁਹਾਡੇ ਅਰਵਾਹ ਚ ਢਹਿ ਤਾਂ ਕੇ ਢਹਿ। ਇਸ ਤਰ੍ਹਾਂ ਦੀ ਸ਼ਾਇਰੀ ਸੀ ਜਿਹੜੀ ਉਸ ਵੇਲੇ ਚੱਲ ਰਹੀ ਸੀ। ਉਹ ਤਾਂ ਤੁਸੀਂ ਆਪ ਵੇਖ ਲਓ ਕਿ ਕਿਤਨਾ ਇਹ ਬੰਦੇ ਨੂੰ ਅਫੈਕਟ ਕਰ ਸਕਦਾ। ਬੇਸ਼ੱਕ। ਤੇ ਭਾਜੀ ਹੁਣ ਤੱਕ ਅਸੀਂ ਜੋ ਸੁਣਦੇ ਆ ਰਹੇ ਹਾਂ, ਜੋ ਅਸੀਂ ਦੇਖ ਰਹੇ ਹਾਂ ਕਿ ਇੱਕ ਸ਼ਾਇਰ ਉਦੋਂ ਬਣਦਾ ਜਦੋਂ ਉਹਦਾ ਦਿਲ ਟੁੱਟਿਆ ਹੋਵੇ ਜਾਂ ਉਹਨਾਂ ਕੋਈ ਹਾਦਸਾ ਹੋਇਆ ਹੋਵੇ ਤੇ ਉਹ ਉਤੋਂ ਦਾਰੂ ਵੀ ਪੀਂਦੇ ਨੇ, ਇਹ ਇੱਦਾਂ ਦੇ ਕੰਮ ਵੀ ਕਰਦੇ ਨੇ, ਠੀਕ ਹੈ। ਆਪਣੇ ਨਾਲ ਹੈ ਕੋਈ ਨਾ ਕੋਈ ਸੀਨ? ਅੱਛਾ, ਇਹ ਸਵਾਲ ਜਿਹੜਾ ਨਾ ਤਕਰੀਬਨ ਹਰ ਸ਼ਾਇਰ ਤੋਂ ਹੀ ਹੁੰਦਾ ਕਿ ਤੇਰਾ ਕਦੀ ਦਿਲ ਟੁੱਟਿਆ ਸੀ। ਤੇ ਉਹਦੀ ਵਜ੍ਹਾ ਇਹ ਹੈ ਕਿ ਸ਼ਾਇਰ ਜਿਹੜਾ ਹੈ, ਤੁਹਾਨੂੰ ਪਤਾ ਹੈ, ਇੱਕ ਹਸਾਸ ਕਮਿਊਨਿਟੀ ਨਾਲ ਉਹਦਾ ਤਾਲੁਕ ਹੈ, ਹਸਾਸ ਲੋਕ ਹੁੰਦੇ ਨੇ, ਠੀਕ ਹੈ ਨਾ। ਸਾਡੇ ਕੋਲ ਸ਼ਾਇਰਾਂ ਦੇ ਮਾਮਲੇ 'ਚ ਵੀ ਵੈਸੇ ਵੀ ਸਭ ਤੋਂ ਪਹਿਲੇ ਕਿਸੇ ਸਪੈਸੀਫਿਕ ਗੱਲ ਤੋਂ, ਕਿਸੇ ਖਾਸ ਵਜ੍ਹਾ ਤੋਂ ਦਿਲ ਟੁੱਟਣ ਤੋਂ ਪਹਿਲੇ ਆਲਰੇਡੀ ਢੇਰ ਸਾਰੇ ਮਾਮਲਾਤ ਹੁੰਦੇ ਨੇ, ਦੁਖਾਂਤ ਹੁੰਦੇ ਨੇ ਢੇਰ ਸਾਰੇ। ਮਿਸਾਲ ਤੌਰ 'ਤੇ ਇੱਕ ਸਭ ਤੋਂ ਪਹਿਲੇ ਤਾਂ ਹੋਂਦ ਜਿਹੜੀ ਹੈ ਇਨਸਾਨ ਦੀ, ਐਗਜ਼ਿਸਟੈਂਸ ਹੈ, ਉਹਦਾ ਭਾਰ ਇਨਸਾਨ ਦੇ ਮੋਢਿਆਂ 'ਤੇ ਹੁੰਦਾ, ਠੀਕ ਹੈ ਨਾ। ਹੋਰ ਕੋਈ ਦੁੱਖ ਵੀ ਨਹੀਂ ਹੈ।
ਤੇ ਤੁਹਾਨੂੰ ਜਿਹੜਾ ਹੋਣ ਦਾ ਭਾਰ ਹੈ ਉਹ ਤਾਂ ਤੁਸੀਂ ਚਾਹਣਾ ਹੀ ਚਾਹਣਾ, ਠੀਕ ਹੈ ਨਾ। ਮਤਲਬ ਜੇ ਤੁਸੀਂ ਮੁੱਢੋਂ ਨਿਕਲੇ ਹੋ ਤੇ ਇੱਕ ਤਾਂ ਪਹਿਲੇ ਹੀ ਤੁਹਾਡੇ ਸਿਰ ਤੇ ਭਾਰ ਹੈ, ਜਿਹੜੀ ਉਹ ਹੈਵੀਨੈਸ ਆਫ ਐਗਜ਼ਿਸਟੈਂਸ ਹੈ ਤੁਹਾਡੇ ਮੋਢਿਆਂ ਤੇ ਤੁਸੀਂ ਲੈ ਕੇ ਚੱਲ ਰਹੇ ਹੋ। ਉਸ ਤੋਂ ਬਾਅਦ ਜਦੋਂ ਤੁਸੀਂ ਸੁਸਾਇਟੀ ਦੇ ਵਿੱਚ, ਇਸ ਸਮਾਜ ਦੇ ਵਿੱਚ ਪੈਰ ਰੱਖਦੇ ਹੋ ਤੇ ਉਹਦੇ ਵਿੱਚ ਬੇਸ਼ੁਮਾਰ, ਅਗਰ ਤੁਹਾਨੂੰ ਕੋਈ ਜ਼ਾਤੀ ਦੁੱਖ ਨਹੀਂ ਵੀ, ਲੇਕਿਨ ਤੁਹਾਡੇ ਸਮਾਜ ਦੇ ਬਹੁਤ ਦੁੱਖਾਂਤ ਨੇ। ਤੁਸੀਂ ਕਲਾਸ ਸਿਸਟਮ ਵੇਖਦੇ ਹੋ, ਮੇਲਬੰਦ ਵਸੇਬ ਵੇਖਦੇ ਹੋ, ਤਬਕਿਆਂ ਦੇ ਵਿੱਚ ਵੰਡਿਆ ਵਸੇਬ, ਤਗੜਾ ਜਿਹੜਾ ਹੈ ਮਾੜੇ ਨੂੰ ਰਗੜੇ ਲਾ ਰਿਹਾ, ਤੁਹਾਡਾ ਦਿਲ ਟੁੱਟਦਾ ਉੱਥੇ ਵੀ, ਕਿਸੇ ਹੋਰ ਵਜ੍ਹਾ ਤੋਂ ਨਾ ਵੀ ਟੁੱਟੇ, ਇਸ ਗੱਲ ਤੋਂ ਵੀ ਦਿਲ ਟੁੱਟਦਾ। ਵੇਖੋ ਤੁਸੀਂ ਦੂਜੇ ਸ਼ਹਿਰ 'ਚ ਆਏ ਹੋ, ਤੁਸੀਂ ਓਪਰੇ ਹੋ, ਤੁਸੀਂ ਅਜਨਬੀ ਹੋ, ਉੱਥੇ ਦਿਲ ਬੰਦੇ ਦਾ ਕਿਵੇਂ ਮਹਿਸੂਸ ਕਰਦਾ। ਤੁਸੀਂ ਇੱਕ ਬੱਚਾ ਵੇਖਿਆ ਜਿਹੜਾ ਸ਼ਾਮ ਨੂੰ, ਜਿਹਦੀ ਆਪਣੇ ਸਕੂਲ ਪੜ੍ਹਨ ਦੀ ਉਮਰ ਹੈ, ਠੀਕ ਹੈ ਨਾ, ਤੇ ਉਹ ਫੁੱਲ ਵੇਚਦਾ ਮਾਲ ਰੋਡ ਤੇ ਸਹਿ ਗਿਆ, ਇਹ ਗੱਲ ਵੀ ਦਿਲ ਤੋੜ ਦਿੰਦੀ ਹੈ। ਇੱਕ ਮਾਈ ਹੈ ਜਿਹਨੇ ਕਾਰ ਡੱਕੀ ਹੈ ਤੇ ਕੰਬਦੇ ਹੋਏ ਹੱਥ ਨਾਲ ਉਹ ਸ਼ੀਸ਼ਾ ਸਾਫ਼ ਕਰ ਰਹੀ ਹੈ ਤੇ ਉਹਨੂੰ ਪਤਾ ਨਹੀਂ ਉਸਨੇ ਪੈਸੇ ਦੇਣੇ ਵੀ ਆਣ ਕਿ ਨਹੀਂ, ਇਸ ਗੱਲ ਤੋਂ ਤੁਹਾਡਾ ਦਿਲ ਟੁੱਟ ਜਾਂਦਾ। ਤੇ ਸ਼ਾਇਰ ਦੇ ਦਿਲ ਤੋੜਨ ਨੂੰ ਜਾਂ ਉਹਨੂੰ ਟ੍ਰਿਗਰ ਕਰਨ ਵਾਸਤੇ ਬੇਸ਼ੁਮਾਰ ਇਸ ਸਮਾਜ ਦੇ ਵਿੱਚ ਉਹ ਫੈਕਟਰਸ ਨੇ, ਖਾਸ ਤੌਰ 'ਤੇ ਸਾਡਾ ਜਿਹੜਾ ਸਮਾਜ ਹੈ ਉਹਦੇ ਵਿੱਚ ਬਹੁਤ ਨੇ। ਤੇ ਉਹ ਤੁਸੀਂ ਕਹਿ ਸਕਦੇ ਹੋ ਕਿ ਦਿਲ ਜਿਹੜਾ ਹੈ ਉਹ ਟੁੱਟਦਾ ਹੀ ਰਹਿੰਦਾ ਵੱਖੋ ਵੱਖ ਗੱਲਾਂ ਤੋਂ, ਕੋਈ ਇੱਕ ਗੱਲ ਨਾ ਵੀ ਹੋਵੇ ਤੇ ਸਮਾਜ ਦੇ ਵਿੱਚ ਹਜ਼ਾਰਾਂ ਐਸੇ ਰੰਗ ਨੇ, ਮਾਮਲਾਤ ਹੁੰਦੇ ਨੇ। ਤੇ ਭਾਜੀ ਕੋਈ ਤੁਹਾਡਾ ਜਿਹੜਾ ਪਸੰਦੀਦਾ ਸ਼ਾਇਰ ਹੋਵੇ, ਤੁਸੀਂ ਉਹਨੂੰ ਹਰ ਰੋਜ਼ ਸੁਣਦੇ ਹੋ? ਪਸੰਦੀਦਾ ਸ਼ਾਇਰ ਜਿਹੜਾ ਹੈ ਉਹ ਮੇਰੇ ਸ਼ਿਵ ਕੁਮਾਰ ਬਟਾਲਵੀ ਸਾਹਿਬ, ਹਾਂ ਉਹ ਮੇਰੇ ਪਸੰਦੀਦਾ ਸ਼ਾਇਰ ਨੇ। ਮੈਂ ਉਹਨਾਂ ਤੋਂ ਹਮੇਸ਼ਾ ਇੰਸਪਾਇਰ, ਹਰ ਵਾਰੀ ਉਹਨਾਂ ਨੂੰ ਪੜ੍ਹ ਕੇ ਮੈਂ ਇੱਕ ਨਵੀਂ ਕੈਫੀਅਤ ਫੀਲ ਕਰਦਾ ਅਤੇ ਹਮੇਸ਼ਾ ਉਹਨਾਂ ਦਾ ਕੁਝ ਨਾ ਕੁਝ ਕੋਈ ਮਿਸਰਾ ਮੇਰੇ ਜ਼ਿਹਨ ਚੱਲਦਾ ਰਹਿੰਦਾ। ਅਤੇ ਪਸੰਦੀਦਾ ਅਗਰ ਮੈਂ ਇੱਕ ਚੁਣਾ ਤਾਂ ਉਹ ਸ਼ਿਵ ਸਾਹਿਬ, ਹੋਰ ਬੇਸ਼ੁਮਾਰ ਸ਼ਾਇਰ ਨੇ ਸਾਡੇ, ਬਹੁਤ ਅੱਛੇ ਸ਼ਾਇਰ ਨੇ, ਲੇਕਿਨ ਅਗਰ ਇੱਕ ਦਾ ਤੁਸੀਂ ਮੈਨੂੰ ਆਪਸ਼ਨ ਦਿਓ ਤਾਂ ਉਹ ਬਟਾਲਵੀ ਸਾਹਿਬ ਨੇ, ਸ਼ਿਵ ਕੁਮਾਰ। ਠੀਕ ਹੋ ਗਿਆ। ਅਤੇ ਭਾਅ ਜੀ ਅੱਜ ਕੱਲ੍ਹ ਦੇ ਨੌਜਵਾਨ ਇਹ ਪੰਜਾਬੀ ਸ਼ਾਇਰੀ ਤੋਂ ਇੰਨਾ ਦੂਰ ਕਿਉਂ ਹੁੰਦੇ ਜਾ ਰਹੇ ਨੇ, ਇਸ ਚੀਜ਼ ਵੱਲ ਕਿਉਂ ਨਹੀਂ ਆ ਰਹੇ? ਵੇਖੋ ਜੀ, ਤੁਹਾਡੇ ਅੱਗੇ ਵੀ ਤੁਸੀਂ ਜਿਹੜਾ ਸਵਾਲ ਕੀਤਾ ਸੀ ਉਹਦੇ ਵਿੱਚ ਹੀ ਕੋਈ ਅੱਧਾ ਕੁ ਜਵਾਬ ਤਾਂ ਹੈ। ਹਾਂਜੀ, ਕਿ ਪੰਜਾਬੀ ਸ਼ਾਇਰੀ ਦੇ ਵਿੱਚ ਇੱਕ ਤਾਂ ਫੇਮ ਨਹੀਂ ਹੈ, ਦੂਜਾ ਇਕੋਨਮੀ ਦੇ ਹਿਸਾਬ ਨਾਲ ਇਹਦੇ ਵਿੱਚ ਕੋਈ ਖਾਸ ਫਾਇਦਾ ਨਹੀਂ ਹੈ, ਕੋਈ ਕਮਾਈ ਨਹੀਂ ਹੈ, ਠੀਕ ਹੈ ਨਾ, ਕੋਈ ਫੇਸ ਨਹੀਂ ਮਿਲ ਰਿਹਾ। ਅਤੇ ਅੱਜ ਦੇ ਜਮਾਨੇ ਦੇ ਦੋ ਬੁਨਿਆਦੀ ਮਸਾਇਲ ਇਹੀ ਨੇ, ਦੌਲਤ ਜਾਂ ਸ਼ੋਹਰਤ, ਠੀਕ ਹੈ ਨਾ। ਮੈਂ ਇਹ ਨਹੀਂ ਕਹਿ ਰਿਹਾ ਕੋਈ ਬੁਰੀ ਗੱਲ ਹੈ, ਹੋਣਾ ਚਾਹੀਦਾ, ਹਰ ਬੰਦੇ ਦਾ ਆਪਣੀ ਪ੍ਰੈਫਰੈਂਸ ਹੈ, ਲੇਕਿਨ ਇਹ ਹੈ ਕਿ ਇਹ ਮੇਨ ਚੀਜ਼ਾਂ ਅਗਰ ਫੋਕਸ ਨੌਜਵਾਨ ਦੀਆਂ ਇਹ ਨੇ ਅਤੇ ਇਹ ਦੋਵੇਂ ਚੀਜ਼ਾਂ ਤਾਂ ਪੰਜਾਬੀ ਸ਼ਾਇਰੀ ਦੇ ਨਹੀਂ ਰਹੇ, ਅਤੇ ਉਹਦੀ ਵਜ੍ਹਾ ਇਹੀ ਹੈ ਕਿ ਭਾਅ ਜੀ ਇਹਦੇ ਪਿੱਛੇ ਗਲਤੀ ਕਿਹਦੀ ਹੈ? ਵੇਖੋ, ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਪਿੱਛੇ ਮਲਟੀਪਲ ਫੈਕਟਰਸ ਹੁੰਦੇ ਨੇ, ਕੋਈ ਇੱਕ ਸ਼ੈ ਨੂੰ ਅਸੀਂ ਨੱਪ ਕੇ ਬਹਿ ਜਾਵੀ ਤੇ ਉਹ ਨਹੀਂ ਹੁੰਦੇ। ਸਭ ਤੋਂ ਪਹਿਲੇ ਮਾਮਲਾ ਅਸੀਂ ਪੰਜਾਬੀ ਜ਼ਬਾਨ ਤੋਂ ਵੇਖਦੇ ਹਾਂ ਕਿ ਕਿਵੇਂ, ਤੁਹਾਨੂੰ ਪਤਾ ਹੈ, ਐਕਸਪਲੋਇਟ ਹੋਈ, ਕਿਵੇਂ ਗੋਰੇ ਨੇ ਕੀ ਕੀਤਾ, ਠੀਕ ਹੈ ਨਾ, ਪੰਜਾਬੀ ਕਹਿੰਦੇ ਖੋ ਕੇ ਅਤੇ ਫਲਾਂ ਫਲਾਂ। ਉਸ ਤੋਂ ਬਾਅਦ ਉਹੀ ਕੰਮ ਦੂਜੀਆਂ ਜ਼ਬਾਨਾਂ ਸਾਡੀਆਂ ਜਿਹੜੀਆਂ ਸਰਕਾਰੀ ਜ਼ਬਾਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ ਨਾ। ਇੱਕ ਜ਼ਬਾਨ ਜਦੋਂ ਕਿਸੇ ਇਕੋਨਮੀ ਨਾਲ ਨਹੀਂ ਜੁੜੇਗੀ, ਉਹ ਇੱਕ ਤਾਂ ਉਹਨੂੰ ਨਿਸਾਬ ਦੀ ਸਤ੍ਹਾ 'ਤੇ ਉਹਨੂੰ ਕੋਈ ਕਿਸੇ ਨੇ ਕਬੂਲ ਨਹੀਂ ਕੀਤਾ। ਜਿਸ ਜ਼ਬਾਨ ਨਾਲ ਤੁਹਾਡੇ ਸੁਸਾਇਟੀ ਦੇ ਬੰਦੇ ਦਾ ਕੋਈ ਮਫਾਦ ਹੀ ਨਹੀਂ ਜੁੜਿਆ ਰਹਿ ਗਿਆ, ਹਾਂਜੀ, ਠੀਕ ਹੈ ਨਾ, ਉਸ ਵੱਲ ਕੋਈ ਕਿਉਂ ਹੀ ਜਾਵੇਗਾ। ਉਹ ਚੰਦ ਦੀਵਾਨੇ ਹੋਣਗੇ ਜਿਹੜੇ ਜ਼ਾਹਿਰੀ ਗੱਲ ਹੈ ਉਹ ਉਸ ਨਾਲ ਜੁੜੇ ਨੇ, ਜਾਂ ਜਿਨ੍ਹਾਂ ਦੀ ਜੁੜਤ ਹੈ, ਬਸ ਉਹੀ ਲੋਕ ਨੇ। ਅਤੇ ਭਾਅ ਜੀ ਆਪਣੇ ਇਸ ਟਾਈਮ ਪੰਜਾਬ ਦੇ ਵਿੱਚ ਕੁਛ ਨਾਮ ਜਿਹੜੇ ਉਹਦੇ ਉੱਤੇ ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ ਕਿ ਯਾਰ ਇਹ ਚੀਜ਼ ਹੋ ਜਾਵੇ? ਬੇਸ਼ੁਮਾਰ ਨਾਂ ਨੇ ਇਸ ਵੇਲੇ। ਤੁਸੀਂ ਵੇਖ ਲਓ ਕਈ ਸ਼ਾਇਰੀ ਦੇ ਵਿੱਚ ਵੱਖੋ ਵੱਖ ਲੋਕ ਨੇ, ਨੌਜਵਾਨ ਬੜੇ ਨੇ ਕੰਮ ਕਰ ਰਹੇ ਨੇ, ਵੱਡੇ ਸਾਡੇ ਸੀਨੀਅਰਸ ਦੇ ਵਿੱਚ ਬੜੇ ਵੱਡੇ। ਹੁਣ ਤੁਸੀਂ ਰੀਸੈਂਟਲੀ ਤਜੰਮਲ ਕਲੀਮ ਸਾਹਿਬ ਜਿਹੜੇ ਨੇ, ਅੱਲਾਹ ਪਾਕ ਉਹਨਾਂ ਦੀ ਬਖਸ਼ਿਸ਼ ਫਰਮਾਏ, ਉਹ ਇੱਕ ਬਹੁਤ ਵੱਡਾ ਨਾਂ, ਨਾ ਸਿਰਫ ਲਹਿੰਦੇ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਹੀ ਤੁਹਾਨੂੰ ਪਤਾ ਉਹਨਾਂ ਨੇ ਮਨਵਾਇਆ ਕਿ ਗਜ਼ਲ ਇੰਝ ਲਿਖੀ ਹੈ। ਗਜ਼ਲ ਦੇ ਬਾਰੇ ਵੀ ਮਾਮਲਾ ਇਹ ਸੀ ਕਿ ਪੰਜਾਬੀ ਗਜ਼ਲ ਰਜਿਸਟਰਡ ਹੀ ਨਹੀਂ ਹੋ ਰਹੀ ਸੀ ਕਿ ਪੰਜਾਬੀ ਗਜ਼ਲ ਕਿਵੇਂ ਦੀ ਆਉਂਦੀ ਹੈ, ਅਤੇ ਉਹਨਾਂ ਨੇ ਆਪਣੇ ਆਪ ਨੂੰ ਮਨਵਾਇਆ ਦੋਵਾਂ ਪੰਜਾਬਾਂ ਦੇ ਵਿੱਚ, ਬਲਕਿ ਓਵਰਆਲ ਜਿੱਥੇ ਜਿੱਥੇ ਪੰਜਾਬੀ ਬੋਲੀ ਜਾ ਰਹੀ ਹੈ ਉਹਨਾਂ ਨੇ ਮਨਵਾਇਆ। ਉਹ ਜ਼ਾਹਿਰੀ ਗੱਲ ਇਸ ਦੌਰ ਦੇ ਵਿੱਚ ਹੋਏ ਨੇ। ਉਸ ਤੋਂ ਬਾਅਦ ਰਾਏ ਮੁਹੰਮਦ ਖਾਨ ਨਾਸਿਰ ਸਾਹਿਬ ਇੱਕ ਬਹੁਤ ਵੱਡਾ ਨਾਂ ਹੈ, ਉਹਨਾਂ ਨੇ ਗਜ਼ਲ ਦੇ ਵਿੱਚ, ਉਹਨਾਂ ਨੇ ਬਲਕਿ ਪੰਜਾਬੀ ਦੀਆਂ ਜਿਹੜੀਆਂ ਸਾਡੀਆਂ ਕਲਾਸਿਕ ਸਿਨਫਾਂ ਨੇ ਉਹਨਾਂ ਦੇ ਵਿੱਚ ਵੀ ਲਿਖਿਆ। ਅੱਜ ਦੇ ਦੌਰ ਵਿੱਚ ਹੋ ਕੇ ਸ਼ਲੋਕ ਵੀ ਲਿਖ ਰਹੇ ਨੇ, ਉਹ ਨਾਲ ਬੋਲੀਆਂ ਜਿਹੜੀਆਂ ਫੋਕ ਸਿਨਫ ਹੈ ਉਹ ਲਿਖ ਰਹੇ ਨੇ, ਗਜ਼ਲ ਲਿਖ ਰਹੇ ਨੇ, ਨਜ਼ਮ ਲਿਖ ਰਹੇ ਨੇ। ਇਸੇ ਤਰ੍ਹਾਂ ਅਫਜ਼ਲ ਸਾਇਰ ਸਾਹਿਬ ਨੇ, ਉਹ ਬੜਾ ਅੱਛਾ, ਉਹਨਾਂ ਦਾ ਬੜਾ ਅਹਿਮ ਕੰਮ ਹੈ ਨਜ਼ਮ ਦੇ ਹਵਾਲੇ ਨਾਲ, ਗੀਤਾਂ ਦੇ ਹਵਾਲੇ ਨਾਲ। ਬੇਸ਼ੁਮਾਰ ਨਾਂ ਨੇ ਇਸ ਤਰ੍ਹਾਂ ਜਿਹੜੇ ਪੰਜਾਬੀ ਵਾਸਤੇ, ਪਿਓਰਲੀ ਪੰਜਾਬੀ ਵਾਸਤੇ ਉਹਨਾਂ ਦੇ। ਵੇਖੋ, ਬੰਦੇ ਦਾ ਜਿਹੜਾ ਕੰਮ ਹੈ ਨਾ, ਉਹ ਉਸਦੀ ਸੱਚਾਈ ਦੱਸ ਦਿੰਦਾ
ਕਿ ਉਹ ਇਸ ਜ਼ਬਾਨ ਨਾਲ ਇਸ ਕੰਮ ਨਾਲ ਕਿਤਨਾ ਸੱਚਾ ਹੈ। ਤੁਸੀਂ ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੀ ਸ਼ਾਇਰੀ ਪੜ੍ਹੋ, ਉਹਨਾਂ ਦੀ ਸੱਚਾਈ ਉਸ ਸ਼ਾਇਰੀ ਦੇ ਵਿੱਚ, ਉਹ ਮੂੰਹ ਕੁਝ ਨਾ ਬੋਲਣ ਕਿ ਮੈਂ ਪੰਜਾਬੀ ਵਾਸਤੇ ਇਹ ਕਰ ਰਿਹਾ, ਮੈਂ ਪੰਜਾਬੀ ਵਾਸਤੇ ਇਹ ਕਰ ਰਿਹਾ, ਕੋਈ ਨਾਰਾ ਨਾ ਲਾਵਣ। ਉਹਨਾਂ ਦੀ ਸ਼ਾਇਰੀ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਸੀ ਕਿ ਇਹਨਾਂ ਦਾ ਇਹ ਬੰਦੇ ਸੱਚੇ ਨੇ, ਜ਼ਬਾਨ ਨਾਲ, ਆਪਣੇ ਕਲਚਰ ਨਾਲ, ਆਪਣੀ ਰਿਆਤ ਨਾਲ ਇਹ ਸੱਚੇ ਨੇ। ਦੇਖੋ ਜੀ, ਜੋ ਵੀ ਚੀਜ਼ ਇੱਕ ਨਵੀਂ ਇੰਟਰੋਡਿਊਸ ਹੁੰਦੀ ਹੈ, ਖੈਰ ਹੁਣ ਨਵੀਂ ਤਾਂ ਨਹੀਂ ਬਹਰਹਾਲ, ਲੇਕਿਨ ਇਹ ਹੈ ਕਿ ਇਹਦਾ ਆਪਣੇ ਫਾਇਦੇ ਨੇ। ਇਹਦਾ ਫਾਇਦਾ ਇੱਕ ਤਾਂ ਕਮਿਊਨੀਕੇਸ਼ਨ ਸਤਹ 'ਤੇ ਤੁਹਾਨੂੰ ਪਤਾ ਹੈ ਕਿ ਗੱਲ ਆਪੜੇਗੀ, ਠੀਕ ਹੈ ਨਾ। ਅਗਰ ਮੈਂ ਇੱਥੇ ਬਹਿ ਕੇ ਗੱਲ ਕਰ ਰਿਹਾ, 4 ਜੀ ਸੁਣ ਲਵਣਗੇ ਤੇ ਮੈਨੂੰ ਫਾਇਦਾ ਹੀ ਹੈ ਇਸ ਦਾ, ਠੀਕ ਹੈ ਨਾ। ਅਗਰ ਮੈਂ ਇਹ ਗੱਲ ਕਿਤੇ ਬੰਦ ਕਵਰੇਜ ਤੁਸੀਂ ਮੈਂ ਬਹਿ ਕੇ ਕਰਦੇ ਹਾਂ ਤਾਂ ਤੁਹਾਡੇ ਮੇਰੇ ਤਾਈਂ ਰਹਿ ਜਾਵੇਗੀ। ਇਸ ਮੀਡੀਅਮ ਨੇ ਸਾਨੂੰ ਇਹ ਫਾਇਦਾ ਤਾਂ ਖੈਰ ਦਿੱਤਾ ਹੀ ਹੈ ਕਿ 4 ਜੀ ਸਾਡੇ ਨਾਲ ਜੁੜ ਜਾਂਦੇ ਨੇ। ਲੇਕਿਨ ਉਹਦਾ ਦੂਜਾ ਰੁੱਖ ਇਹ ਹੈ ਕਿ ਕੁਝ ਲੋਕਾਂ ਨੇ ਸਿਰਫ ਇਹੀ ਸਮਝ ਲਿਆ ਕਿ ਇਹੀ ਸੋਸ਼ਲ ਮੀਡੀਆ ਰਾਹੀਂ ਹੀ ਅਗਰ ਸਾਨੂੰ ਕੁਝ ਮਿਲ ਰਿਹਾ, ਨਾ ਸ਼ਾ ਮਿਲ ਰਿਹਾ, ਤਾਂ ਉਸੇ 'ਤੇ ਰਾਜ਼ੀ ਹੋ ਜਾਂਦੇ ਨੇ। ਉਹ ਕਿਤੇ ਜੈਨੂਅਨ ਜਿਹੜਾ ਬਿਹਾਈਂਡ ਦਾ ਕੈਮਰਾ ਇੱਕ ਮਿਹਨਤ ਕਰਕੇ ਉੱਥੇ ਪਹੁੰਚਣ ਵਾਲਾ ਕੰਮ ਸੀ, ਉਹ ਕਿਤੇ ਰਹਿ ਗਿਆ ਤੇ ਹੁਣ ਡਾਇਰੈਕਟ ਕੈਮਰੇ ਤੋਂ ਅੱਗੇ ਕੰਮ ਟੁਰ ਪਿਆ। ਬੇਸ਼ੱਕ। ਤੇ ਭਾਜੀ, ਲੋਹੜੀ, ਵਿਸਾਖੀ ਤੇ ਬਸੰਤ, ਇਹ 3 ਤਿਉਹਾਰ ਸੀ ਆਪਣੇ ਪੰਜਾਬੀਆਂ ਦੇ। ਲਹਿੰਦੇ ਪੰਜਾਬ ਦੇ ਵਿੱਚ ਤੁਸੀਂ ਆਉਂਦੇ ਹੋ ਤੇ ਤਿਉਹਾਰ ਬਿਲਕੁਲ ਆਈ ਥਿੰਕ ਮੁੱਕ ਹੀ ਗਏ ਹੋਏ ਆ। ਇਹ ਸਿਰਫ ਚੜ੍ਹਦੇ ਪੰਜਾਬ ਦੇ ਵਿੱਚ ਹੈ। ਤੇ ਤੁਸੀਂ ਇਸ ਚੀਜ਼ ਨੂੰ ਆਪਣੀ ਸ਼ਾਇਰੀ ਦੇ ਵਿੱਚ ਕਿਸ ਤਰ੍ਹਾਂ ਬਿਆਨ ਕਰਦੇ ਹੋ ਇੱਕ ਤਿਉਹਾਰ ਨੂੰ? ਵੇਖੋ ਜੀ, ਸਿਰਫ ਅਗਰ ਅਸੀਂ ਸਪੈਸੀਫਿਕ ਕਿਸੇ ਇੱਕ ਤਿਉਹਾਰ ਦੀ ਗੱਲ ਨਹੀਂ ਵੀ ਕਰਦੇ, ਤੁਸੀਂ 3 ਤੋਂ 4 ਨਾਂ ਲਏ ਨੇ, ਅਗਰ ਅਸੀਂ ਗਿਣਨ ਬਹਿ ਜਾਈਏ ਤਾਂ ਬੇਸ਼ੁਮਾਰ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਕਲਚਰ ਜਿਹੜੀਆਂ ਨੇ ਉਹ ਜਾਂ ਖੋਹ ਲਈਆਂ ਗਈਆਂ ਨੇ ਜਾਂ ਆਸਤਾ ਆਸਤਾ ਮਿਟ ਗਈਆਂ ਨੇ ਕਿਸੇ ਫੈਕਟਰਸ ਦੀ ਵਜ੍ਹਾ ਤੋਂ, ਠੀਕ ਹੈ ਨਾ। ਇਹ ਦੁਖਾਂਤ ਅਗਰ ਤੁਹਾਡੇ ਕੋਲ ਉਸ ਨਾਂ ਨਾਲ ਨਹੀਂ ਆਉਂਦਾ, ਠੀਕ ਹੈ ਨਾ, ਅਗਰ ਲੋਹੜੀ ਦਾ ਲਫ਼ਜ਼ ਸ਼ਾਇਰੀ 'ਚ ਨਹੀਂ ਵੀ ਆ ਰਿਹਾ ਤਾਂ ਉਹ ਕਿਸੇ ਹੋਰ ਸੂਰਤ ਵਿੱਚ ਪਨਪ ਕੇ ਸਾਹਮਣੇ ਆ ਸਕਦਾ ਹੈ, ਕਿਸੇ ਵੀ ਸੂਰਤ ਵਿੱਚ। ਅਤੇ ਆਪਣੇ ਕਲਚਰ ਦਾ, ਆਪਣੇ ਜਿਹੜੀ ਹੋਂਦ ਹੈ, ਆਪਣੇ ਜਿਹੜਾ ਪਿਛੋਕੜ ਸੀ, ਉਹਦੀ ਜਿਹੜੀ ਦੁਖਾਂਤ ਹੈ, ਉਹ ਕਿਦਾਂ ਨਾ ਕਿਦਾਂ ਹਮੇਸ਼ਾ ਜਿਹੜਾ ਸ਼ਾਇਰੀ ਨਾਲ ਬੰਦਾ ਜੁੜਿਆ ਉਹਦੇ ਕੋਲ ਨਜ਼ਰ ਆਉਂਦਾ ਰਹਿੰਦਾ। ਲਾਜ਼ਮੀ ਤੌਰ 'ਤੇ ਕਈ ਸਾਡੇ ਸੀਨੀਅਰ ਸ਼ਾਇਰ ਕੋਲ ਹੀ ਰਾਏ ਸਾਹਿਬ ਦੀ ਇੱਕ ਬੋਲੀ ਹੈ ਕਿ ਹੁੱਕਾ ਰੱਖ ਲੈ ਬਖਾ ਕੇ ਡੇਰੇਦਾਰਾ, ਪ੍ਰਾਹੁਣੇ ਨਹੀਂ ਆਉਣਾ ਦੱਸ ਕੇ, ਠੀਕ ਹੈ ਨਾ। ਉਹ ਜਿਹੜੀ ਰਹਿਤਲ ਸੀ ਕਿ ਪੁਰਾਣਾ, ਹੁਣ ਅੱਜ ਸਾਡੇ ਕੋਲ ਟੈਕਨੋਲੋਜੀ ਹੈ, ਅਸੀਂ ਪਹਿਲੇ ਟੈਕਸਟ ਕਰ ਦਿੰਦੇ ਹਾਂ ਕਿ ਜਨਾਬ ਮੈਂ ਨਿਕਲ ਰਿਹਾ ਅਤੇ ਲੋਕੇਸ਼ਨ ਭੇਜ ਦਿਓ, ਫਲਾਣੇ ਟਾਈਮ 'ਤੇ ਪਹੁੰਚ ਜਾਵਾਂਗਾ, ਠੀਕ ਹੈ ਜੀ। ਅੱਗੇ ਇੰਝ ਨਹੀਂ ਸੀ। ਅੱਗੇ ਸੀ ਕਿ ਪਤਾ ਹੀ ਨਹੀਂ ਸੀ ਹੁੰਦਾ ਕਿ ਅਚਾਨਕ ਪੁਰਾਣਾ ਆ ਗਿਆ ਬੂਹੇ 'ਤੇ, ਅਤੇ ਉਹ ਘਰ ਵੀ ਆਉਂਦੇ, ਉਹ ਜੀ ਵੀ ਐਡੇ ਵੱਡੇ ਦਿਲ ਦੇ ਸਨ ਕਿ ਉਹ ਅਚਾਨਕ ਪੁਰਾਣਾ ਵੇਖ ਕੇ ਘਬਰਾਉਂਦੇ ਨਹੀਂ ਸਨ। ਨਾ ਉਹ ਪਹਿਲੇ ਵੀਕਐਂਡ ਦਾ ਟਾਈਮ ਲੈਂਦੇ ਸਨ ਕਿ ਫਲਾਣ ਦੇ ਸੈਟਰਡੇ ਵਾਲੇ ਦਿਨ ਆ ਜਾਵੀਂ ਅਤੇ ਮੈਂ ਫਰੀ ਹੋਵਾਂਗਾ। ਉਹ ਉਹਨਾਂ ਦਾ ਘਰ ਚੱਲਦਾ ਸੀ, ਡੇਰੇ 'ਤੇ ਉਹ ਬੰਦੇ ਸਨ, ਉਹ ਬੰਦਾ ਆ ਵੀ ਨਹੀਂ ਵੀ ਅਤੇ ਪੁਰਾਣਾ ਅਗਰ ਆ ਗਿਆ ਤਾਂ ਉਹਨੂੰ ਸੰਭਾਲ ਲੈਂਦੇ ਸਨ। ਅਤੇ ਇਸ ਤਰ੍ਹਾਂ ਜਿਹੜੀ ਕਿ ਤੁਸੀਂ ਰਸਮ ਰਿਵਾਜ ਦੀ ਗੱਲ ਕੀਤੀ, ਮੁਖਤਲਿਫ ਇਵੈਂਟਸ ਦੀ ਗੱਲ ਕੀਤੀ, ਉਹਨਾਂ ਦਾ ਦੁਖਾਂਤ, ਉਹਨਾਂ ਦੇ ਨਾ ਹੋਣ ਦਾ ਜਿਹੜਾ ਮਸਲਾ ਉਹ ਕਿਦਾਂ ਨਾ ਕਿਦਾਂ ਹੀ ਸਾਡੇ ਸ਼ਾਇਰਾਂ ਕੋਲ ਕਿਸੇ ਨਾ ਕਿਸੇ ਰੰਗ ਦੇ ਵਿੱਚ ਹਮੇਸ਼ਾ ਨਜ਼ਰ ਆਉਂਦਾ ਰਹਿੰਦਾ। ਅਤੇ ਭਾਅ ਜੀ, ਅੱਜ ਕੱਲ੍ਹ ਦੇ ਜਿਹੜੀ ਨੌਜਵਾਨ ਜਿਹੜੀ ਅੱਜ ਕੱਲ੍ਹ ਦੀ ਯੂਥ ਆ, ਇਹਨਾਂ ਨੂੰ ਇਸ ਚੀਜ਼ ਦਾ ਇੰਨਾ ਸ਼ੌਕ, ਜਜ਼ਬਾ ਕਿਉਂ ਨਹੀਂ ਹੈ ਕਿ ਯਾਰ ਅਸੀਂ ਇਹ ਚੀਜ਼, ਸਾਡੇ ਸਿਆਣਿਆਂ ਨੇ ਸਾਡਾ ਇੱਕ ਕਲਚਰ ਆ, ਅਸੀਂ ਇਸ ਚੀਜ਼ ਨੂੰ ਕਰੀਏ, ਉਹ ਇਸ ਚੀਜ਼ ਨਾਲ ਕਿਉਂ ਨਹੀਂ ਆ ਰਹੇ? ਅੱਛਾ, ਵੈਸੇ ਯਾਇਆ ਭਾਈ ਇੱਕ ਗੱਲ ਹੈ ਕਿ ਰੀਸੈਂਟਲੀ ਸ਼ਾਇਦ ਤੁਸੀਂ ਵੀ ਨੋਟ ਕੀਤਾ ਹੋਏਗਾ ਕਿ ਇੱਕ ਥੋੜ੍ਹਾ ਜਿਹਾ ਝੁਕਾਓ ਨਜ਼ਰ ਆਇਆ ਹੈ ਪੰਜਾਬੀ ਵਾਲੇ, ਹਾਂਜੀ, ਕਿ ਖੁਸ਼ ਆਇੰਦ ਹੈ ਜਿਹੜਾ ਕਿ ਪੰਜਾਬੀ ਅਸੀਂ ਮੌਸੀਕੀ ਦੀ ਗੱਲ ਕਰੀਏ, ਸ਼ਾਇਰੀ ਦੀ, ਜਾਂ ਪੰਜਾਬੀ ਜ਼ਬਾਨ ਬੋਲਣ ਦੇ ਮਾਮਲੇ ਦੇ ਵਿੱਚ ਵੀ ਇੱਕ ਕੌਨਫੀਡੈਂਸ ਜਿਹੜਾ ਨਾ ਸਾਨੂੰ ਨਜ਼ਰ, ਖਾਸ ਤੌਰ 'ਤੇ ਯੰਗ ਜਨਰੇਸ਼ਨ ਦੇ ਵਿੱਚ ਨਜ਼ਰ ਆ ਰਿਹਾ। ਉਹਦੇ ਵੱਖ-ਵੱਖ ਫੈਕਟਰਸ ਨੇ। ਇੱਕ ਤਾਂ ਜ਼ਰਾ ਕਮਰਸ਼ੀਅਲ ਲੈਵਲ 'ਤੇ ਕੁਝ ਅੱਛੇ ਕੰਮ ਹੋਏ ਨੇ, ਚੜ੍ਹਦੇ ਪੰਜਾਬ ਵੱਲੋਂ ਵੀ ਕੁਝ ਲੋਕਾਂ ਨੇ ਇੰਸਪਾਇਰ ਕੀਤਾ ਹੈ। ਦੂਜੇ ਨੰਬਰ 'ਤੇ ਵੇਖੋ ਜਿਹੜੀ ਇਨਸਾਨ ਦੀ ਆਇਡੈਂਟੀਟੀ ਹੁੰਦੀ ਹੈ ਨਾ, ਸ਼ਨਾਖਤ, ਉਹਦੀ ਵੱਖ-ਵੱਖ ਉਸ 'ਤੇ ਤੈਅ ਚੜੀ ਹੁੰਦੀ ਹੈ, ਠੀਕ ਹੈ ਨਾ। ਸਾਡੀ ਇੱਕ ਪਹਿਲੀ ਜਿਹੜੀ ਸ਼ਨਾਖਤ ਹੈ ਉਹ ਪੰਜਾਬੀ ਹੈ, ਉਹਦੇ ਉੱਤੇ ਅਗਰ ਛੋਟੀ-ਛੋਟੀਆਂ ਹੋਰ ਤਹਿਮਾਂ ਚੜ੍ਹ ਗਈਆਂ, ਮਿੱਟੀ ਚੜ੍ਹ ਗਈ ਥੋੜ੍ਹੀ ਬਹੁਤੀ, ਅਤੇ ਉਹ ਜਦੋਂ ਵੇਲਾ ਗੁਜ਼ਰਦਾ ਨਾ, ਉਹ ਅਗਰ ਮਿੱਟੀ ਚੜ੍ਹਦੀ ਹੈ ਤਾਂ ਕਿਸੇ ਦੌਰ ਦੇ ਵਿੱਚ ਲੈ ਵੀ ਜਾਂਦੀ ਹੈ, ਅਤੇ ਅਖੀਰ ਵੀ ਜਿਹੜਾ ਆਪਣਾ ਰੰਗ ਤੱਲੂ ਹੁੰਦਾ ਨਾ ਉਹ ਨਿਕਲ ਆਉਂਦਾ। ਹੁਣ ਇਹ ਟੇਬਲ ਪਿਆ, ਉੱਥੇ ਥੋੜ੍ਹੀ ਮਿੱਟੀ ਚੜ੍ਹ ਗਈ, ਉੱਤੇ ਕੋਈ ਹੋਰ ਸ਼ੈ ਪਈ ਹੈ, ਉਹ ਚੰਦ ਦਿਹਾੜੇ 'ਤੇ ਪਈ ਰਹੀ, ਲੇਕਿਨ ਅਖੀਰ 'ਤੇ ਇਹਦਾ ਰੰਗ ਉੱਤੇ ਆਉਣਾ, ਜਿਹੜਾ ਉਹਦਾ ਓਰੀਜਨਲ ਰੰਗ ਹੈ, ਜਿਹੜੀ ਉਹਦੀ ਆਪਣੀ ਸ਼ਨਾਖਤ ਹੈ, ਆਪਣੀ ਆਇਡੈਂਟੀਟੀ ਹੈ। ਅਤੇ ਮੇਰੇ ਖਿਆਲ ਦੇ ਵਿੱਚ ਉਹ ਜਿਹੜਾ ਹਜ਼ਾਰਾਂ ਸਾਲਾਂ ਦਾ ਪੈਂਡਾ ਹੈ ਪੰਜਾਬ ਦੇ ਕਲਚਰ ਦਾ, ਤਹਿਜ਼ੀਬ ਦਾ,
ਉਹ ਕੋਈ ਇਹ ਤਾਂ ਨਹੀਂ ਕਿ ਉਹ ਮਿਟ ਗਿਆ, ਉਹ ਉਸ 'ਤੇ ਸਿਰਫ ਚੰਦ ਲੇਅਰਸ ਜਾਂ ਤਹਿਵਾਂ ਚੜੀਆਂ ਨੇ ਜਿਹੜੀਆਂ ਵੇਲੇ ਦੇ ਨਾਲ ਨਾਲ ਕਦੀ ਚੜੀਆਂ, ਅਤੇ ਹੁਣ ਮੇਰੇ ਖਿਆਲ ਦੇ ਵਿੱਚ ਉਹ ਲਾਹਣ ਦਾ ਟਾਈਮ ਹੈ। ਜਿਸ ਤਰ੍ਹਾਂ ਮੈਂ ਕੌਨਫੀਡੈਂਸ ਵੇਖ ਰਿਹਾ ਆਪਣੀ ਜਿਹੜੀ ਯੂਥ ਹੈ ਉਹਦੇ ਵਿੱਚ, ਤੁਸੀਂ ਵੇਖ ਲਓ ਯੂਨੀਵਰਸਿਟੀਜ਼ ਦੇ ਵਿੱਚ ਜਿੱਥੇ 4 5 7 ਬੱਚੇ ਪੜ੍ਹਦੇ ਸਨ ਪੰਜਾਬੀ, ਉਹਨਾਂ ਦੀ ਰੇਸ਼ੋ ਵੱਧ ਗਈ ਹੈ, ਠੀਕ ਹੈ ਨਾ। ਉੱਥੇ ਕਲਾਸ ਸਟਰੈਂਥ ਵੱਧ, ਕਿਉਂਕਿ ਮੇਰਾ ਐਕਸਪੀਰੀਅੰਸ ਰਿਹਾ, ਮੈਂ ਆਪ ਓਰੀਐਂਟਲ ਕਾਲਜ ਤੋਂ ਡਿਗਰੀ ਕੀਤੀ ਅਤੇ ਮੈਂ ਵੇਖਿਆ ਕਿ ਉਹ ਜਿਹੜਾ ਪਿਛਲੀ ਰੇਸ਼ੋ ਸੀ ਉਸ ਤੋਂ ਬਿਹਤਰ ਹੈ। ਤੁਸੀਂ ਚੈਨਲਸ ਦੇ ਹਵਾਲੇ ਨਾਲ ਵੇਖ ਰਹੇ ਹੋ, ਉਹ ਲੋਕ ਔਨ ਕਰ ਰਹੇ ਨੇ, ਤੁਸੀਂ ਸਿਨੇਮਾ ਵੇਖ ਲਿਓ ਉਹਦੇ ਵਿੱਚ ਹੋ ਰਿਹਾ। ਓਵਰਆਲ ਜਿਹੜੇ ਵੱਡੇ ਵੱਡੇ ਸਟਾਰਸ ਨੇ ਉਹਨਾਂ ਦੇ ਕੰਮ ਵੱਲ ਵੇਖ ਲਓ, ਅਤੇ ਇੱਕ ਜਿਹੜਾ ਉਹ ਸ਼ਿਫਟ ਹੈ ਉਹ ਨਜ਼ਰ ਆ ਰਿਹਾ। ਬਾਕੀ ਦੁਆ ਕਰਨੇ ਆ ਅੱਗੇ ਵੀ ਚੱਲਦਾ ਰਹੇ ਵੈਸੇ ਤਾਂ। ਬੇਸ਼ੱਕ ਜੀ। ਭਾਅ ਜੀ ਤੁਸੀਂ ਨਿਊਜ਼ ਚੈਨਲ ਦੇ ਵਿੱਚ ਜੋਬ ਕਰਦੇ ਹੋ, ਠੀਕ ਹੈ, ਅਤੇ ਲਹਿੰਦੇ ਪੰਜਾਬ ਤੋਂ ਖਿਲਗਾਨ ਸਾਹਿਬ ਆਉਂਦੇ ਨੇ, ਸਾਡੇ ਪੰਜਾਬੀ ਭਰਾ ਆਉਂਦੇ ਨੇ, ਠੀਕ ਹੈ। ਸਾਡਾ ਇੱਕ ਜ਼ਿਹਨ ਬਣਿਆ ਕਿ ਯਾਰ ਅਸਲ ਜਿਹੜੀ ਪੰਜਾਬੀ ਹੈ ਉਹਨਾਂ ਦੀ ਹੈ, ਠੀਕ ਹੈ। ਤੁਸੀਂ ਉੱਥੇ ਜਾਂਦੇ ਹੋ, ਉਹਨਾਂ ਨੂੰ ਮਿਲਦੇ ਹੋ, ਤੁਸੀਂ ਸ਼ੋਅ ਵੀ ਕਰਦੇ ਹੋ, ਕਿ ਆਪਣੇ 'ਚ ਤਾਂ ਉਹਨਾਂ 'ਚ ਕੀ ਫਰਕ ਕੀ ਹੈ? ਅੱਛਾ, ਇਹ ਵੈਸੇ ਇੱਕ ਗੱਲ ਹੈ ਮੇਰਾ, ਕਿਉਂਕਿ ਜ਼ਾਤੀ ਐਕਸਪੀਰੀਅੰਸ ਰਿਹਾ ਹੈ, ਅਤੇ ਮੇਰੀ ਰਾਏ ਜ਼ਰਾ ਇਸ ਬਾਰੇ ਮੁਖਤਲਿਫ ਹੈ। ਮੇਰੇ ਚੜ੍ਹਦੇ ਪੰਜਾਬ ਦੇ ਭਰਾ ਅਗਰ ਨਾਰਾਜ਼ ਨਾ ਹੋਣ, ਲੇਕਿਨ ਮੇਰੀ ਰਾਏ ਜ਼ਰਾ ਮੁਖਤਲਿਫ ਇਸ ਵਜ੍ਹਾ ਤੋਂ ਹੈ ਕਿਉਂਕਿ ਇੱਕ ਤਾਂ ਹੁੰਦੀ ਸੁਣੀ ਸੁਣਾਈ ਗੱਲ, ਕਿਉਂਕਿ ਅਸੀਂ ਕੁਝ ਚੀਜ਼ਾਂ ਸਿਰਫ ਸਕਰੀਨ 'ਤੇ ਵੇਖੀਆਂ ਹੁੰਦੀਆਂ ਨੇ, ਕੁਝ ਚੀਜ਼ਾਂ ਅਸੀਂ ਐਕਸਪੀਰੀਅੰਸ ਕਰਦੇ ਹਾਂ। ਅਸੀਂ ਇੱਥੇ ਚੈਨਲ ਰਾਹੀਂ ਵੱਖੋ ਵੱਖ ਜਿਹੜੇ ਸਾਡੇ ਸਿੱਖ ਮਿੱਤਰ ਨੇ ਉਹਨਾਂ ਦੇ ਨਾਲ ਮਿਲਣੀਆਂ ਹੋਈਆਂ, ਕਈ ਲੋਕ ਸਾਨੂੰ ਮਿਲੇ, ਗੱਲਬਾਤ ਵੀ ਉਹਨਾਂ ਦੇ ਨਾਲ ਰਹੀ। ਅਗਰ ਅਸੀਂ ਕਲਚਰ ਦੀ ਅਤੇ ਜ਼ਬਾਨ ਦੀ ਗੱਲ ਕਰੀਏ, ਸਾਡੇ ਕਈ ਇਲਾਕੇ ਜਿਹੜੇ ਨੇ ਕਲਚਰ ਦੇ ਹਵਾਲੇ ਨਾਲ, ਜ਼ਬਾਨ ਦੀ ਪਿਓਰਿਟੀ ਦੇ ਹਵਾਲੇ ਨਾਲ ਅੱਗੇ ਨੇ। ਤੁਸੀਂ ਸਰਗੋਦਾ ਦੀ ਗੱਲ ਕਰ ਲਓ, ਸਰਗੋਦਾ, ਝੰਗ, ਚਨਿਓਟ, ਭਾਣਾ, ਇਹ ਜਿਹੜਾ ਬੈਲਟ ਹੈ, ਠੀਕ ਹੈ ਨਾ, ਇਹ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਅਜੇ ਐਸੀ ਜਿਹੜੀ ਜ਼ਬਾਨ ਕਲਾਸੀਕ ਦੀ ਆਈ, ਠੀਕ ਹੈ ਨਾ, ਜਿਹੜੇ ਲਫ਼ਜ਼ ਵਾਰਿਸ ਸ਼ਾਹ ਨੇ ਵਰਤੇ ਨੇ, ਖਾਜਾ ਫਰੀਦ ਨੇ ਵਰਤੇ ਨੇ, ਉਹ ਲੋਕ ਬੋਲਦੇ ਨੇ ਅਜੇ ਤਾਈਂ, ਠੀਕ ਹੈ ਨਾ। ਅਤੇ ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਮਿੱਤਰ ਇੱਥੇ ਆਉਂਦੇ ਨੇ, ਉਹਨਾਂ ਦੇ ਮਾਮਲਾ ਇਹ ਹੈ ਕਿ ਅਕਸਰ ਨਾਲ ਅਗਰ ਅਸੀਂ ਗੱਲ ਕਰ ਰਹੇ ਹੋਵੇ ਤਾਂ ਇਹਨੂੰ ਵੀ ਮੈਂ ਵੇਖਿਆ, ਹੋ ਸਕਦਾ ਕੋਈ ਐਕਸੈਪਸ਼ਨ ਹੋਵੇ, ਲੇਕਿਨ ਅਸੀਂ ਗੱਲ ਕਰ ਰਹੇ ਹਾਂ ਅਤੇ ਇਹ ਨਹੀਂ ਹੁੰਦਾ ਕਿ 3-4 ਗੱਲਾਂ ਅਸੀਂ ਕੀਤੀਆਂ ਨੇ ਅਤੇ ਚੌਥੇ ਜੁਮਲੇ 'ਤੇ ਅੰਗਰੇਜ਼ੀ ਦਾ ਜੁਮਲਾ ਹੁੰਦਾ ਹੈ, ਠੀਕ ਹੈ ਨਾ, ਪੰਜਾਬੀ ਉੱਥੇ ਮੁੱਕ ਜਾਂਦੀ ਹੈ। ਉਹ ਸ਼ਾਇਦ ਹੋ ਸਕਦਾ ਉਹ ਡਾਇਸਪੋਰਾ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਦੇ ਉੱਤੇ ਇੱਕ ਅਸਰ ਹੈ ਅੰਗਰੇਜ਼ੀ ਜ਼ਬਾਨ ਦਾ, ਜਿਵੇਂ ਇੱਥੇ ਉਰਦੂ ਨੇ ਕੀਤਾ ਹੈ, ਇਹੀ ਕੰਮ ਉੱਥੇ ਉਹਨਾਂ ਦੇ ਨਾਲ ਹਿੰਦੀ ਨੇ ਕੀਤਾ ਹੈ। ਉਹਨਾਂ ਦੇ ਨਾਵਲਸ ਪੜ੍ਹ ਲਓ, ਉਹਨਾਂ ਦੀਆਂ ਕਹਾਣੀਆਂ ਪੜ੍ਹ ਲਓ, ਉਸ 'ਤੇ ਵੀ ਜਿਹੜੀ ਸਾਡੀ ਆਮ ਤੌਰ 'ਤੇ ਪਰਸੈਪਸ਼ਨ ਹੈ ਕਿ ਐਂ ਦੀ ਜ਼ਬਾਨ ਹੋਏਗੀ, ਉਹ ਨਹੀਂ ਮਿਲਦੀ। ਲਿਖਤੀ ਰੂਪ ਜਿਹੜਾ ਨਾ ਉਹ ਵੀ ਬਦਲਿਆ ਹੋਇਆ, ਉਹਦੇ ਉੱਤੇ ਹਿੰਦੀ ਦਾ ਅਸਰ ਹੈ। ਅਤੇ ਮੈਂ ਇਹ ਕਹਿਣਾ ਵਾ ਕਿ ਜ਼ਬਾਨ ਦੇ ਹਵਾਲੇ ਨਾਲ ਅਜੇ ਵੀ ਸਾਡੇ ਕਈ ਜਿਹੜੇ ਇਲਾਕੇ ਨੇ ਉਹ ਜ਼ਿਆਦਾ ਪਿਓਰ ਨੇ ਐਜ਼ ਕੰਪੇਅਰ ਟੂ ਜਿਹੜਾ ਚੜ੍ਹਦਾ ਪੰਜਾਬ ਹੈ। ਉਹਦੇ ਵਿੱਚ ਕੋਈ ਲੋਕ ਨੋ ਡਾਊਟ ਬਹੁਤ ਅੱਛਾ ਕੰਮ ਕਰ ਰਹੇ ਨੇ, ਬਹੁਤ ਅੱਛੀਆਂ ਫਿਲਮਾਂ ਵੀ ਦੇ ਰਹੇ ਨੇ, ਲੇਕਿਨ ਜੋ ਮੇਰਾ ਜ਼ਾਤੀ ਐਕਸਪੀਰੀਅੰਸ ਰਿਹਾ ਉਹਦੇ ਹਵਾਲੇ ਨਾਲ ਕਈ ਲੋਕ ਨੇ ਇੱਥੇ ਜਿਹੜੇ ਬਿਹਤਰ ਪੰਜਾਬੀ ਜਾਣਦੇ ਨੇ। ਸਾਡੇ ਕੋਲ ਅਜੇ ਕੱਚੇ ਘਰ ਜਿਹੜੇ ਨੇ ਉਵੇਂ ਦੇ ਉਵੇਂ ਨੇ, ਅਸੀਂ ਦਰਿਆਈ ਪਾਸੇ ਵਗ ਜਾਈਏ, ਰਸਮੋ ਰਿਵਾਜ ਉਵੇਂ ਬਿਲਕੁਲ ਪੁਰਾਣੀਆਂ ਰੀਤਾਂ ਕਾਇਮ ਨੇ ਅਜੇ, ਲੇਕਿਨ ਉੱਥੇ ਚੌਂਕੇ ਤਰੱਕੀ ਹੋਈ ਹੈ। ਉਹ ਜ਼ਰਾ ਉਹਨਾਂ ਨੂੰ ਉਹ ਜਿਹੜਾ ਦੂਸਰਾ ਡਾਇਸਪੋਰਾ ਹੈ ਉਹਨੇ ਵੀ ਇਨਫਲੂਐਂਸ ਕੀਤਾ ਹੈ, ਜ਼ਿਆਦਾ ਲੋਕ ਬਾਹਰ ਜਾਂਦੇ ਨੇ, ਉਹ ਇੱਕ ਗਲੋਬਲਾਈਜ਼ਡ ਕਿਸਮ ਦਾ ਜਿਹੜਾ ਕਲਚਰ ਹੈ ਉਹਨਾਂ ਨੂੰ ਜ਼ਿਆਦਾ ਇਫੈਕਟ ਕਰ ਰਿਹਾ। ਉਹਦਾ ਉਹਨਾਂ ਦਾ ਫਾਇਦਾ ਇਹ ਹੈ ਕੋਈ ਤਰੱਕੀ ਜ਼ਿਆਦਾ ਕਰ ਰਹੇ ਨੇ, ਪੈਸਾ ਕਮਾ ਰਹੇ ਨੇ, ਲੇਕਿਨ ਕਲਚਰ ਦੇ ਹਵਾਲੇ ਸਾਰੀ ਗੱਲ ਹੈ ਜਦੋਂ ਤੁਸੀਂ ਇੱਕ ਕਲਚਰ ਤੋਂ ਇਕਨੋਮਿਕਲੀ ਫਾਇਦਾ ਲੈ ਰਹੇ ਹੋ ਤਾਂ ਫਿਰ ਕਲਚਰੀ ਵੀ ਤੁਹਾਡੇ ਉੱਤੇ ਉਹਨੇ ਅਸਰ ਕਰਨਾ ਤਾਂ ਹੈ ਹੀ। ਉਹ ਅਸਰ ਮੈਨੂੰ ਨਜ਼ਰ ਆਇਆ। ਭਾਈ ਤੁਸੀਂ ਨਿਊਜ਼ ਚੈਨਲ ਵਿੱਚ ਜੋਬ ਕਰ ਰਹੇ ਹੋ, ਆਪਣੇ ਇਸ ਟਾਈਮ ਲਹਿੰਦੇ ਪੰਜਾਬ ਦੇ ਕੁਛ ਐਸੇ ਨਿਊਜ਼ ਚੈਨਲ ਹੈ ਨੇ, ਉੱਥੇ ਉਹ ਪੰਜਾਬੀ 'ਚ ਸ਼ੋਅ ਕਰਦੇ ਨੇ, ਪੰਜਾਬ ਨੂੰ ਠੀਕ ਹੈ ਅੱਗੇ ਲੈ ਕੇ ਆਉਣਾ ਚਾਹ ਰਹੇ ਨੇ, ਮਗਰ ਉਹ ਸਿਰਫ ਇੱਕ ਕੈਮਰੇ ਦੀ ਹੱਦ ਤੱਕ ਹੈ। ਅੱਛਾ ਵੇਖੋ, ਇਹਦੇ ਵਿੱਚ ਵੱਖੋ ਵੱਖ ਚੀਜ਼ਾਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹਦਾ ਆਊਟਪੁੱਟ ਜਿਹੜਾ ਨਾ ਉਹ ਮੇਰੇ ਖਿਆਲ ਦੇ ਵਿੱਚ ਵੇਖਣਾ ਚਾਹੀਦਾ ਕਿ ਉਹਦਾ ਫਾਇਦਾ ਕੀ ਹੋ ਸਕਦਾ ਹੈ ਪੰਜਾਬੀ ਹੋਣ ਦੇ ਨਾਤੇ, ਠੀਕ ਹੈ ਨਾ, ਜਾਂ ਪੰਜਾਬੀਅਤ ਨੂੰ ਕੀ ਫਾਇਦਾ ਹੋ ਰਿਹਾ। ਬਿਹਾਈਂਡ ਦਾ ਸੀਨ ਕੀ ਹੈ, ਸੋਸ਼ਲ ਮੀਡੀਆ ਦਾ ਆਪਣਾ ਇੱਕ ਸੁਭਾਅ ਹੈ। ਸੋਸ਼ਲ ਮੀਡੀਆ ਦਾ ਇਹ ਸਿਰਫ ਪੰਜਾਬੀ ਦਾ ਮਸਲਾ ਨਹੀਂ, ਪੰਜਾਬੀ ਚੈਨਲਸ ਦਾ ਮਸਲਾ ਨਹੀਂ, ਜਿਸ ਵੀ ਜ਼ਬਾਨ ਦਾ, ਮੈਂ ਕਹਿੰਦਾ ਵਾ ਜਿਸ ਵੀ ਮੁਲਕ ਦਾ ਤੁਸੀਂ ਚੈਨਲ ਮੀਡੀਆ ਵੇਖ ਲਵੋ, ਉਹਦਾ ਸੁਭਾਅ ਕੈਮਰੇ ਦੇ ਅੱਗੇ ਦਾ ਅਤੇ ਪਿੱਛੇ ਦਾ ਜ਼ਰਾ ਫਰਕ ਹੁੰਦਾ ਹੈ। ਇਹ ਨੈਚੁਰਲ ਹੈ, ਇਹ ਚੀਜ਼ ਚਲਦੀ ਹੀ ਇਵੇਂ ਹੈ ਕਿ ਕੈਮਰੇ ਦੇ ਅੱਗੇ ਚੀਜ਼ ਹੋਰ ਹੁੰਦੀ ਹੈ, ਪਿੱਛੇ ਚੀਜ਼ਾਂ ਪ੍ਰੋਸੈਸਿੰਗ ਦੇ ਵਿੱਚ ਹੋਰ ਹੁੰਦੀਆਂ ਨੇ। ਲੇਕਿਨ ਕੈਮਰੇ ਤੋਂ ਸਾਡਾ ਜਿਹੜਾ ਬਤੌਰ ਆਡੀਅੰਸ, ਬਤੌਰ ਸਾਵੇਂ
ਸਾਡਾ ਜਿਹੜਾ ਕੰਮ ਸ਼ੁਰੂ ਹੁੰਦਾ ਹੈ ਨਾ ਉਹ ਕੈਮਰੇ ਤੋਂ ਅੱਗੇ ਹੀ ਸ਼ੁਰੂ ਹੁੰਦਾ, ਠੀਕ ਹੈ ਨਾ। ਸਾਡਾ ਉੱਥੋਂ ਤਾਈਂ ਹੈ ਕਿ ਸਾਡੇ ਤਾਈਂ ਗੱਲ ਅਪੜ ਰਹੀ ਹੈ, ਉਹਦਾ ਅਸਰ ਕੀ ਹੋ ਰਿਹਾ। ਪੰਜਾਬੀ ਦੇ ਵਿੱਚ ਚੈਨਲ ਚੱਲ ਰਿਹਾ, ਪੰਜਾਬੀ 'ਤੇ ਗੱਲਬਾਤ ਹੋ ਰਹੀ ਹੈ, ਪੰਜਾਬੀ ਦੇ ਮਹਿਮਾਨ ਆ ਰਹੇ ਨੇ, ਸ਼ਾਇਰ ਆ ਰਹੇ ਨੇ, ਗਾਇਕ ਆ ਰਹੇ ਨੇ, ਸੁਣਾ ਰਹੇ ਨੇ, ਉਹ ਸਕਰੀਨ 'ਤੇ ਲੋਕ ਵੇਖ ਰਹੇ ਨੇ। ਅਗਰ ਪਿੱਛੇ ਕੋਈ ਮਸਲਾ ਹੈ ਵੀ ਸਹੀ, ਉਹ ਆ ਕੇ ਇਹ ਤੁਹਾਨੂੰ ਨਹੀਂ ਰੋਕਣਗੇ ਕਿ ਇਹ ਬੰਦਾ ਆਇਆ ਤੇ ਇਹਦੀ ਗੱਲ ਤੁਸੀਂ ਨਾ ਸੁਣੋ, ਬਲਕਿ ਉਹ ਚਾਹੁੰਦੇ ਨੇ ਕਿ ਜ਼ਿਆਦਾ ਲੋਕ ਵੇਖਣ। ਚੈਨਲ ਹੈ, ਜ਼ਿਆਦਾ ਲੋਕ ਵੇਖਣਗੇ ਤਾਂ ਚੈਨਲ ਨੂੰ ਫਾਇਦਾ, ਠੀਕ ਹੈ ਨਾ। ਹਾਂ ਬਿਲਕੁਲ, ਅਗਰ ਜ਼ਿਆਦਾ ਲੋਕ ਵੇਖਣਗੇ, ਠੀਕ ਹੈ ਨਾ, ਤੇ ਗੈਸਟ ਵੀ ਪੰਜਾਬੀ ਦਾ ਹੈ ਤੇ ਉਹਦੇ ਵਿੱਚ ਫਾਇਦਾ ਪੰਜਾਬੀ ਦਾ ਹੀ ਹੋ ਰਿਹਾ। ਆਮ ਆਪਾਂ ਬੈਠੇ ਹਾਂ, ਮਹਿਫਲ ਦੇ ਵਿੱਚ ਬੈਠੇ ਹਾਂ, ਆਪਾਂ ਗੱਲਬਾਤ ਕਰ ਰਹੇ, ਉਦੋਂ ਪੰਜਾਬੀ ਬੋਲਣ ਦੇ ਵਿੱਚ ਕੀ ਸ਼ਰਮ ਹੈ? ਯਾਰ ਵੇਖੋ, ਸਾਡੀ ਪੰਜਾਬੀ ਨਾਲ ਮਸਲਾ ਇੱਕ ਤੇ ਖਾਸ ਤੌਰ 'ਤੇ ਇਹ ਹੋਇਆ ਕਿ ਪੰਜਾਬੀ ਨੂੰ ਨਾ ਇੱਕ ਖਾਸ ਕਲਾਸ ਨਾਲ ਜੋੜ ਦਿੱਤਾ ਗਿਆ ਕਿ ਉਹਨਾਂ ਪੇਂਡੂਆਂ ਦੀ ਜ਼ਬਾਨ ਹੈ ਜੀ, ਜਾਂ ਉਹ ਜਿਹੜੇ ਬੈਕਵਰਡ ਏਰੀਆਜ਼ ਨੇ ਉਹਨਾਂ ਦੇ ਵਿੱਚ ਜ਼ਬਾਨ ਬੋਲੀ ਜਾਂਦੀ ਹੈ। ਵੇਖੋ, ਜਦੋਂ ਮੇਲਬੰਦ ਵਸੇਬ ਚੋਂ ਜਾਂ ਜਿਹੜਾ ਕਲਾਸ ਸਿਸਟਮ ਵਾਲਾ ਸਮਾਜ ਹੁੰਦਾ ਹੈ ਨਾ, ਉਹਦੇ ਵਿੱਚ ਜਦੋਂ ਇੱਕ ਤਲਵੀਂ ਕਲਾਸ ਦਾ ਜੀ ਆਪਣੇ ਆਪ ਨੂੰ ਉਤਲੀ ਕਲਾਸ 'ਤੇ ਲੈ ਕੇ ਜਾਂਦਾ ਨਾ, ਉਹ ਆਪਣੀਆਂ ਇਹ ਬੇਸਿਕ 3-4 ਚੀਜ਼ਾਂ ਜ਼ਰੂਰ ਬਦਲਦਾ, ਜਿਨ੍ਹਾਂ ਦੇ ਵਿੱਚ ਇੱਕ ਜ਼ਬਾਨ ਹੈ, ਠੀਕ ਹੈ ਨਾ। ਜਦੋਂ ਤੁਸੀਂ ਤਲਵੀਂ ਕਲਾਸ ਨਾਲ ਜ਼ਬਾਨ ਪੰਜਾਬੀ ਨੂੰ ਜੋੜੋਗੇ ਤੇ ਉਸ ਬੰਦੇ ਨੇ ਪਤਾ ਨਹੀਂ 100 ਪਾਪੜ ਵੇਲ ਕੇ ਉਤਲੀ ਕਲਾਸ ਦਾ ਸਫ਼ਰ ਕੀਤਾ ਸੀ, ਉਹ ਉੱਤੇ ਪਤਾ ਨਹੀਂ ਕਿਵੇਂ ਪਹੁੰਚਿਆ, ਤੇ ਹੁਣ ਉਹ ਪੰਜਾਬੀ ਨੂੰ ਆਨ ਤਾਂ ਨਹੀਂ ਕਰੇਗਾ ਕਿ ਮੈਨੂੰ ਕੋਈ ਫਿਰ ਇਤਨਾ ਸਫ਼ਰ ਕਰਕੇ, ਇਤਨੇ ਪਾਪੜ ਵੇਲ ਕੇ, ਸਾਰਾ ਕੁਝ ਕਰਕੇ ਤੇ ਹੁਣ ਮੈਂ ਫਿਰ ਨਾ ਉਸੇ ਕਲਾਸ ਨਾਲ, ਪੇਂਡੂ ਕਲਾਸ ਨਾਲ ਮੈਨੂੰ ਕੋਈ ਜੋੜ ਦੇਵੇ। ਲੋਕਾਂ ਦਾ ਮਸਲਾ ਇਹ ਹੈ ਕਿ ਉਹ ਇਸ ਟੈਗ ਤੋਂ ਬਚਣਾ ਚਾਹੁੰਦੇ ਨੇ ਕਿ ਸ਼ਾਇਦ ਪੰਜਾਬੀ ਬੋਲਾਂਗੇ ਤੇ ਸਾਡਾ ਜਿਹੜਾ ਲੋਕਾਂ ਨੂੰ ਇਹ ਕੋਈ ਨਾ ਆਖ ਦੇਵੇ ਕਿ ਤਾਂ ਪੇਂਡੂ ਹੈ ਤੇ ਕਿਸੇ ਬੈਕਵਰਡ ਇਲਾਕੇ ਨਾਲ ਤਾਂ ਲੈ ਕੇ। ਦੂਜੇ ਨੰਬਰ 'ਤੇ ਇਹ ਵੀ ਹੈ ਕਿ ਇੱਕ ਦੌਰ ਸੀ ਜਦੋਂ ਪੰਜਾਬੀ ਫਿਲਮ ਇੰਡਸਟਰੀ ਨੇ ਬੜਾ ਪੈਸਾ ਕਮਾਇਆ, ਮੌਸੀਕੀ ਦੇ ਵਿੱਚ ਵੀ ਬੜਾ ਢੇਰ ਸਾਰਾ ਕੰਮ ਹੋ ਰਿਹਾ ਸੀ, ਉਹ ਲੋਕਾਂ ਵਾਸਤੇ ਓਪਰਚੁਨਿਟੀ ਸੀ ਪੰਜਾਬੀ ਮਿਊਜ਼ਿਕ ਦੇ ਵਿੱਚ ਜਾਣ ਦੀ, ਪੰਜਾਬੀ ਸਿਨੇਮਾ ਦੇ ਵਿੱਚ ਵੀ ਜਾਣਗੇ। ਲੇਕਿਨ ਉਹਦੇ ਵਿੱਚ ਇੱਕ ਬਾਅਦ ਵਿੱਚ ਫੌਰਨ ਜ਼ਵਾਲ ਆਇਆ, ਜਦੋਂ ਅਸੀਂ ਵੇਖਦੇ ਹਾਂ ਸ਼ਾਨ ਦੀਆਂ ਫਿਲਮਾਂ ਆਉਂਦੀਆਂ ਸਨ, ਨਾਲ ਸੁਲਤਾਨ ਰਾਏ ਦੀਆਂ ਫਿਲਮਾਂ ਆਉਂਦੀਆਂ ਸਨ, ਉਸ ਵੇਲੇ ਨਾਲ ਹੀ ਜਦੋਂ ਇਤਨਾ ਸਿਨੇਮਾ ਚੱਲ ਰਿਹਾ ਸੀ, ਨਾਲ ਉਹਦੇ ਵਾਸਤੇ ਮੌਸੀਕੀ ਫਿਲਮਾਂ ਵਾਸਤੇ ਬਣਦੀ ਸੀ, ਅਤੇ ਕਈ ਲੋਕਾਂ ਦਾ ਰਿਜ਼ਕ ਰੋਟੀ ਲੱਗਾ ਹੋਇਆ ਸੀ ਕਿ ਯਾਰ ਪੰਜਾਬੀ ਮੌਸੀਕੀ 'ਚ। ਜਦੋਂ ਉਸ 'ਤੇ ਜ਼ਵਾਲ ਆਇਆ, ਲੋਕਾਂ ਨੂੰ ਜਦੋਂ ਪੈਸਾ ਨਹੀਂ ਲੱਭਿਆ ਉਸ 'ਚੋਂ, ਅਤੇ ਉਹ ਫਿਰ ਉਸ ਪਾਸੇ ਟੁਰ ਪਏ ਜਦੋਂ ਪੈਸਾ ਲੱਭ ਰਿਹਾ, ਠੀਕ ਹੈ ਨਾ। ਇੱਕ ਤਾਂ ਉਹ ਮਾਮਲਾ ਇਕੋਨਮੀ ਵਾਲਾ ਹੋ ਗਿਆ, ਦੂਜਾ ਉਹ ਕੰਪਲੈਕਸ ਕੇ ਜਿਹੜਾ ਟੈਗ ਲੱਗਾ ਹੋਇਆ ਖਾਸ ਕਲਾਸ ਦਾ ਪੰਜਾਬੀ ਨਾਲ। ਇਹ ਦੋ ਵਜੂਹਾਤ ਹੋ ਸਕਦੇ। ਭਾਜੀ, ਤੁਸੀਂ ਕੀ ਸਮਝਦੇ ਹੋ ਕਿ ਆਪਣੀ ਮਾਂ ਬੋਲੀ ਜ਼ਬਾਨ ਪੰਜਾਬੀ ਨੂੰ ਜਿੰਨੀ ਇੱਜ਼ਤ ਮਿਲਣੀ ਚਾਹੀਦੀ ਸੀ, ਉਹਨੂੰ ਇੱਜ਼ਤ ਮਿਲ ਰਹੀ ਹੈ? ਜ਼ਾਹਰੀ ਗੱਲ ਹੈ, ਉਹ ਤੇ ਜੋ ਡਿਜ਼ਰਵ ਕਰਦੀ ਸੀ ਉਹ ਤੇ ਸਾਨੂੰ ਨਜ਼ਰ ਨਹੀਂ ਆਉਂਦੀ, ਲੇਕਿਨ ਇਹ ਹੈ ਕਿ ਮਾਯੂਸ ਨਹੀਂ ਹੋਣਾ ਚਾਹੀਦਾ ਸਾਨੂੰ। ਵੇਖੋ, ਜਿਹੜਾ ਸੱਚ ਹੁੰਦਾ ਨਾ, ਸੱਚ ਨੂੰ ਕੋਈ ਕੰਪਲੈਕਸ ਨਹੀਂ ਆਉਂਦਾ, ਕੋਈ ਆਪਣੇ ਆਪ ਦੇ ਉੱਤੇ ਡਾਊਟ ਨਹੀਂ ਆਉਂਦਾ। ਅਗਰ ਨਹੀਂ ਮਿਲ ਰਹੀ ਤੇ ਇਹ ਚੀਜ਼ ਮੈਨੂੰ ਕਦੀ ਵੀ ਬੀਇੰਗ ਆ ਪੰਜਾਬੀ ਪੋਇਟ ਜਾਂ ਪੰਜਾਬੀ ਦਾ ਇੱਕ ਛੋਟਾ ਜਿਹਾ ਤੁਸੀਂ ਕਹਿ ਲਓ ਸ਼ਾਇਰ, ਮੈਨੂੰ ਕਦੀ ਵੀ ਚੀਜ਼ ਇਹ ਡਾਊਟ 'ਚ ਨਹੀਂ ਪਾਏਗੀ ਕਿ ਨਹੀਂ ਮਿਲ ਰਹੀ ਤੇ ਸ਼ਾਇਦ ਕਦੀ ਵੀ ਨਹੀਂ ਮਿਲੇਗੀ, ਠੀਕ ਹੈ ਨਾ। ਸੱਚ ਜਿਹੜਾ ਹੁੰਦਾ ਉਹ ਨਿੱਤਰ ਕੇ ਰਹਿੰਦਾ ਅਖੀਰ 'ਤੇ। ਇਹ ਸਾਡੀ ਮਿੱਟੀ ਦੀ ਜ਼ਬਾਨ ਹੈ, ਅਖੀਰ 'ਤੇ ਇਸੇ ਨਹੀਂ ਰਹਿਣਾ ਹੈ, ਅੱਜ ਨਹੀਂ ਤੇ ਕੱਲ੍ਹ ਜ਼ਰੂਰ ਮਿਲੇਗੀ। ਅਤੇ ਭਾਅ ਜੀ, ਜਦੋਂ ਤੁਸੀਂ ਕਿਸੇ ਮੁਸ਼ਾਇਰੇ 'ਤੇ ਜਾਂਦੇ ਹੋ, ਠੀਕ ਹੈ, ਅਤੇ ਉੱਥੇ ਪੰਜਾਬੀ ਨੂੰ ਉਹਦਾ ਹੱਕ ਮਿਲਦਾ ਹੈ, ਪੇ ਮਿਲਦੀ ਹੈ, ਜਾਂ ਬਸ ਉੱਥੇ ਵੀ ਇੱਦਾਂ ਹੀ ਬਸ ਫਰੀ ਆਫ ਕਾਸਟ? ਬੜਾ ਮੁਸ਼ਕਿਲ ਸਵਾਲ ਤੁਸੀਂ ਕਰ ਲਿਆ ਕਿ ਮਿਲਦੀ ਹੈ ਨਹੀਂ। ਅੱਛਾ, ਇਹਦਾ ਮਾਮਲਾ ਇਹ ਹੈ ਕਿ ਓਵਰਆਲ ਵੀ ਸ਼ਾਇਰ ਵਿਚਾਰੇ ਕੀ ਹੀ ਕਮਾ ਰਹੇ ਨੇ, ਅਗਰ ਦੂਜੀਆਂ ਜ਼ਬਾਨਾਂ ਦੇ ਵੀ ਨੇ, ਅਤੇ ਉਹਦੇ ਵਿੱਚੋਂ ਹੀ ਅਗਰ ਤੁਸੀਂ ਪੰਜਾਬੀ ਦੀ ਗੱਲ ਕਰੋ ਅਤੇ ਉਹ ਕੀ ਕਮਾ ਰਿਹਾ, ਪੰਜਾਬੀ ਨਾਲ ਕੀ ਹੀ ਜੋੜਿਆ ਸਾਡੇ ਜਿਹੜੇ ਲੋਕ ਬੈਠੇ ਨੇ ਉਹਨਾਂ ਨੇ। ਨਾ ਤਾਂ ਨੌਕਰੀ ਜੋੜੀ, ਨਾ ਰੋਜ਼ਗਾਰ ਜੋੜਿਆ, ਨਾ ਤੇ ਸੋਸ਼ਲ ਮੀਡੀਆ ਦਾ ਕੋਈ ਵੱਡਾ ਟਰੈਂਡ ਇਹਦੇ ਨਾਲ ਜੁੜਿਆ ਹੋਇਆ। ਜਦੋਂ ਇਹਨਾਂ ਸਾਰਿਆਂ ਫੈਕਟਰਸ 'ਚੋਂ ਕੁਝ ਵੀ ਪੰਜਾਬੀ ਸ਼ਾਇਰ ਦੇ ਹੱਥ 'ਚ ਨਹੀਂ ਹੋਏਗਾ ਤਾਂ ਉਹ ਡਿਮਾਂਡ ਹੀ ਕੀ ਕਰੇਗਾ ਵਿਚਾਰਾ, ਜਿਹਦੀ ਜ਼ਬਾਨ ਨੂੰ ਹੀ ਔਨ ਨਹੀਂ ਕੀਤਾ ਜਾ ਰਿਹਾ, ਠੀਕ ਹੈ ਨਾ, ਜਿਹਨੂੰ ਕਿਸੇ ਜਾਹ 'ਤੇ ਇਤਮਾਦ ਨਾਲ ਆਮ ਗੱਲ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ, ਉਹ ਸ਼ਾਇਰ ਦੇ ਤੌਰ 'ਤੇ ਜਾ ਕੇ ਕੀ ਡਿਮਾਂਡਾਂ ਕਰੇਗਾ,
ठीक है। इस वास्ते अगर ते पैसे वास्ते शायरी या पंजाबी या पंजाबीयत की गल करनी है तो फिर इस फील्ड च आने की कोई जरूरत नहीं। हाँ, अगर तुहानू वैसे पैशन है, अगर तुसी अपना कथारसिस करना चाहते हो तो मेरे ख्याल दे विच वो ये वड्डा फैक्टर है कि तुहाडी गल पहुँच रही है। हाँ ते भाजी दौड़े ते बोलियां इन्हां च फर्क की है? अच्छा, दौड़ा जिहड़ा है ना, हाँ जी, वो एक क्लासिक सिनफ सी दोहा पहले, हाँ जी, बाबा फरीद ने भी लिखा, ठीक है ना। वो सी 2 मिसरे ਉਹਦੇ ਵਿੱਚ ਆਉਂਦੇ ਸਨ, ठीक है ना। हाँ जी, ਉਸ ਤੋਂ ਬਾਅਦ ਵੇਲਾ ਗੁਜ਼ਰਿਆ ਤੇ ਉਸ ਤੋਂ ਬਾਅਦ ਉਹਦੇ ਵਿੱਚ 2 ਮਿਸਰੇ ਹੋਰ ਐਡ ਹੋਏ, ਠੀਕ ਹੈ ਨਾ। ਉਹ ਸਾਡੇ ਕੋਲ ਇੱਕ ਲਫ਼ਜ਼ ਇਸਤੇਮਾਲ ਇਹ ਵੀ ਹੁੰਦਾ ਕਿ ਦੋਹਰਾ, ਕਿ ਕਿਸੇ ਚੀਜ਼ ਦੀਆਂ 2 ਲੇਅਰਸ ਬਣਾ ਦੇਣੀਆਂ, 2 ਤਹਿਵਾਂ ਜਿਹੜੀ ਸ਼ੈ ਨੂੰ ਲਾ ਦਿਓ ਉਹਨੂੰ ਕਹਿੰਦੇ ਨੇ ਦੋਹਰਾ। ਉਸੇ ਜਿਹੜਾ ਦੋਹਾ ਸੀ ਉਹਦੀਆਂ 2 ਪਰਤਾਂ ਬਣੀਆਂ ਤੇ ਉਹ ਦੋਹਰੇ ਤੋਂ ਲਫ਼ਜ਼ ਥੋੜਾ ਜਿਹਾ ਚੇਂਜ ਹੋ ਕੇ ਕਿ ਦੋੜੇ ਵਾਲੇ ਪਾਸੇ ਟੁਰ ਪਿਆ। ਇਹ ਇਸ ਬਾਰੇ ਦੱਸਿਆ ਜਾਂਦਾ ਕਿ ਦੋੜੇ ਦੀ ਜਿਹੜੀ ਹੈ ਨਾਂ ਇਨ ਪਿਆ ਸੀ। ਉਹਦੇ 4 ਮਿਸਰੇ ਹੁੰਦੇ ਨੇ। ਬੋਲੀ ਜਿਹੜੀ ਹੈ ਉਹ ਇੱਕ ਲੋਕ ਸਿਨਫ ਹੈ ਜਿਹੜੀ ਆਮ ਤੌਰ 'ਤੇ ਲੋਕ ਕਹਿੰਦੇ ਨੇ ਕਿ 1.5 ਮਿਸਰੇ ਦੀ ਹੈ, ਲੇਕਿਨ ਉਹ 1 ਮਿਸਰੇ ਦੀ ਹੁੰਦੀ ਹੈ। ਉਸੇ 1 ਮਿਸਰੇ ਦੇ ਵਿੱਚ ਇੱਕ ਵਿਸਰਾਮ ਹੁੰਦਾ, ਇੱਕ ਥੋੜਾ ਜਿਹਾ ਸਾਹ ਲੈਣ ਦੀ ਇੱਕ ਗੈਪ ਹੁੰਦਾ। ਮਿਸਾਲ ਦੇ ਤੌਰ 'ਤੇ ਇੱਕ ਤੁਸੀਂ ਸੁਣਿਆ ਵੀ ਹੋਏਗਾ ਕਿ ਸਾਡੀ ਲੱਗਦੀ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜੱਗ ਜਾਣਦਾ। ਹੁਣ ਜਿਹੜਾ ਉਤਲਾ ਹਿੱਸਾ ਹੈ ਸਾਡੀ ਲੱਗਦੀ ਕਿਸੇ ਨਾ ਵੇਖੀ ਤੇ ਇਹਦੇ ਤਲਵੇਂ ਹਿੱਸੇ ਦੇ ਵਿੱਚ ਇੱਕ ਛੋਟਾ ਜਿਹਾ ਸਾਹ ਹੈ, ਥੋੜਾ ਜਿਹਾ ਫਰਕ ਹੈ, ਉਹ ਵਿਸਰਾਮ ਹੈ। ਇਹ ਹੁੰਦੀ ਹੈ ਬੋਲੀ ਜਿਹਦੇ ਵਿੱਚ ਇੱਕ ਮਿਸਰਾ ਹੈ ਤੇ ਉਹਦੇ ਵਿੱਚ ਵਿਸਰਾਮ ਹੈ। ਇੱਕ ਲੋਕ ਸਿਨਫ ਹੈ, ਫੋਕ, ਕੋਈ ਨਹੀਂ ਪਤਾ ਇਹ ਪਹਿਲੇ ਕਿੰਨੇ ਕਹੀ ਸੀ, ਲੇਕਿਨ ਚੱਲ ਰਹੀ ਹੈ। ਤੇ ਭਾਜੀ ਜਿਹੜੀ ਅਸੀਂ ਉਹ ਚੜ੍ਹਦੇ ਪੰਜਾਬ ਦੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੇ, ਜਿਹੜੀ ਅਸੀਂ ਉਹਨਾਂ ਵਿੱਚ ਸ਼ਾਦੀਆਂ ਵਿਆਹਾਂ 'ਤੇ ਵੇਖਦੇ ਹਾਂ ਬੋਲੀ, ਠੀਕ ਹੈ, ਉਹਦੇ ਵਿੱਚ ਤੇ ਜਿਹੜੀ ਤੁਸੀਂ ਮੈਨੂੰ ਕਹਿ ਰਹੇ ਹੋ ਉਹਦੇ ਵਿੱਚ ਤੇ ਬਹੁਤ ਫਰਕ ਹੈ। ਵੇਖੋ ਬੋਲੀ ਇਹ ਜਿਹੜੀ ਇਹਦਾ ਆਈ ਹੈ ਨਾ ਫੋਕ ਦੇ ਵਿੱਚ, ਜ਼ਿਆਦਾਤਰ ਫੋਕ ਅਗਰ ਮੈਂ ਕਹਾਂ ਤੇ ਉਹ ਜ਼ਨਾਨੀ ਵੱਲੋਂ ਆਇਆ, ਔਰਤਾਂ ਵੱਲੋਂ ਆਇਆ, ਠੀਕ ਹੈ ਨਾ। ਤੇ ਇਹਦਾ ਸੀ ਕਿ ਬੋਲੀ ਮਾਰੀ ਜਾਂਦੀ ਸੀ ਕਿਸੇ ਨੂੰ। ਮਿਸਾਲ ਤੌਰ 'ਤੇ ਮੈਂ ਤੁਹਾਨੂੰ ਕੋਈ ਗੱਲ ਕਰਦਾ ਵਾਂ ਅਤੇ ਉਹ ਤੁਸੀਂ ਮੈਨੂੰ ਕਹਿੰਦੇ ਹੋ ਤੂੰ ਮੈਨੂੰ ਬੋਲੀ ਮਾਰੀ ਹੈ, ਬੋਲ ਮਾਰਿਆ ਕੋਈ, ਠੀਕ ਹੈ ਨਾ। ਕੋਈ ਗੱਲ ਮੈਂ ਕੋਈ ਟਿਚਕਰ ਕਰਦਾ, ਕੋਈ ਤੰਜ਼ ਕਰਦਾ ਜਾਂ ਤੁਹਾਨੂੰ ਛੇੜਦਾ ਵਾਂ, ਠੀਕ ਹੈ ਨਾ। ਉਹ ਮੁੜ ਖਾਸ ਤੌਰ 'ਤੇ ਸ਼ਾਦੀਆਂ ਦੇ ਵਿੱਚ ਇਹਦਾ ਟਰੈਂਡ ਕਿਉਂ ਆਇਆ ਕਿ ਸ਼ਾਦੀ ਜਿਹੜਾ ਸਹੁਰਾ ਪਿੰਡ ਹੁੰਦਾ ਸੀ ਉਹ ਆਏ ਹੋਏ ਜਾਂਜੀਆਂ ਨੂੰ ਟਿਚਕਰਾਂ ਕਰਾਉਂਦੇ ਸੀ। ਉਹ ਅਸੀਂ ਹੁਣ ਵੀ ਵੇਖਦੇ ਹਾਂ ਕਿ ਉਹ ਖਾਸ ਤਰ੍ਹਾਂ ਛੇੜਦੇ ਵੀ ਨੇ। ਮਿਸਾਲ ਤੌਰ 'ਤੇ ਸਾਡੇ ਕੋਲ ਵੀ ਇਹਦੀ ਇੱਕ ਫਾਰਮ ਹੈ, ਨਿਕਾਹ ਹੁੰਦੇ ਨੇ ਅਤੇ ਉਹਨਾਂ ਦੇ ਉੱਤੇ ਰੰਗ ਸੱਟ ਦਿੰਦੇ ਨੇ ਕੱਪੜਿਆਂ ਦੇ ਉੱਤੇ, ਛੇੜਦੇ ਨੇ, ਠੀਕ ਹੈ ਨਾ। ਸਾਡੇ ਹਾਲ ਤਾਂ ਇਦਾਂ ਦਾ ਕੋਈ ਰਿਵਾਜ ਨਹੀਂ ਹੈ, ਸਾਡੇ ਹਾਲ ਵੈਸੇ ਹੈ ਰਿਵਾਜ, ਠੀਕ ਹੈ ਨਾ। ਉਹ ਇਹਦੀ ਇਹ ਜੰਜ ਦੇ ਕਨਸੈਪਟ ਦਾ ਵੀ ਇੱਕ ਬਕਾਇਦਾ ਇਹਦੀ ਇੱਕ ਤਾਰੀਖ ਹੈ ਕਿ ਕਿਵੇਂ ਆਇਆ। ਬਹਰਹਾਲ ਜਿਹੜੇ ਜਾਂਜੀ ਆਏ ਹੁੰਦੇ ਨੇ ਉਹਨਾਂ ਨੂੰ ਜਿਹੜੇ ਅਗਲਾ ਪਿੰਡ ਹੁੰਦਾ ਨਾ ਉਹ ਛੇੜਦਾ ਹੈ ਨਾ ਕਿਸੇ ਨਾ ਕਿਸੇ ਹਵਾਲੇ ਨਾਲ, ਉਹਨਾਂ ਦੀਆਂ ਸਵਾਣੀਆਂ ਉਹਨਾਂ ਦੇ ਨਾਲ ਟਿਚਕਰਾਂ ਕਰਦੀਆਂ ਨੇ ਉਹਨਾਂ ਦੇ। ਮਿਸਾਲ ਤੌਰ 'ਤੇ ਇੱਕ ਸਾਡੇ ਕੋਲ ਇੱਕ ਆਮ ਗਾਵਣ ਗਾਇਆ ਜਾਂਦਾ ਕਿ ਜੰਜ ਘੋੜਿਆਂ ਦੀ ਆਈ ਸੋਹਣਾ ਇੱਕ ਵੀ ਕੋਈ ਨਾ, ਠੀਕ ਹੈ ਨਾ। ਹੁਣ ਇਹ ਉਹ ਜਿਹੜੇ ਹਾਲਾਂਕਿ ਉਹਨਾਂ ਨੇ ਉਹਨਾਂ ਨੂੰ ਰਿਸ਼ਤਾ ਦੇ ਛੱਡਿਆ, ਲੇਕਿਨ ਫਿਰ ਵੀ ਇੱਕ ਟਿਚਕਰ, ਇੱਕ ਤੰਜ਼ ਉਹਨਾਂ ਦੇ ਮੌਜੂਦ ਹੈ। ਇਹ ਬੋਲੀ ਮਾਰਨ ਦਾ ਜਿਹੜਾ ਚੜ੍ਹਦੇ ਪੰਜਾਬ ਹੈ ਤੁਸੀਂ ਕਹਿ ਰਹੇ ਹੋ, ਉੱਥੇ ਉਹ ਜਿਹੜਾ ਵਿਖਾਇਆ ਜਾਂਦਾ ਖਾਸ ਤੌਰ 'ਤੇ ਗਾਣਿਆਂ ਦੇ ਵਿੱਚ, ਉਹ ਬੋਲੀਆਂ ਇੱਕ ਦੂਜੇ ਨੂੰ ਮਾਰਦੇ ਸਨ, ਠੀਕ ਹੈ ਨਾ। ਉਹਦੇ ਵਿੱਚ ਸਾਡੇ ਜਿਹੜੇ ਇਸ ਆਂਗ ਦੀਆਂ ਬੋਲੀਆਂ ਵੀ ਬਕਾਇਦਾ ਉਹ ਮਾਰਦੇ ਨੇ, ਠੀਕ ਹੈ ਨਾ। ਮਿਸਾਲ ਤੌਰ 'ਤੇ ਉੱਥੇ ਉਹਨਾਂ ਦਾ ਇੱਕ ਗਾਣਾ ਸੀ ਕਿ ਤੱਤੇ ਤਵੇ 'ਤੇ ਪਾਣੀ ਦੀ ਛਿੱਟ ਵਰਗਾ ਹੁਸਨ ਕੁਵਾਰੀ ਦਾ, ਠੀਕ ਹੈ ਨਾ। ਉਹ ਬਿਲਕੁਲ ਸਾਡੇ ਇਸ ਆਹੰਗ ਦੀ ਬੋਲੀ, ਜਿਵੇਂ ਮੈਂ ਤੁਹਾਨੂੰ ਪਹਿਲੇ ਵਿਸਰਾਮ ਵਾਲੀ ਬੋਲੀ ਸੁਣਾਈ, ਹਾਂ ਉਹ ਬਿਲਕੁਲ ਇਸ ਵਜ਼ਨ ਤੇ ਪੂਰੀ ਆ ਰਹੀ, ਕਿਉਂਕਿ ਇਹ ਫੋਕ ਹੈ। ਫੋਕ ਹੁੰਦਾ ਔਰਗੈਨਿਕ ਹੁੰਦਾ, ਰਾਹ ਹੁੰਦਾ, ਉਸ 'ਤੇ ਕੋਈ ਪਾਬੰਦੀ ਨਹੀਂ ਹੁੰਦੀ ਕਿ ਇਸ ਨੂੰ ਖਾਸ ਇੰਝ ਰੱਖਣਾ ਜਾਂ ਇੰਝ ਨਹੀਂ ਰੱਖਣਾ। ਫੋਕ ਹਰ ਖਿੱਤੇ ਦੇ ਵਿੱਚ ਆਪਣੇ ਆਪ ਨੂੰ ਆਪਣੇ ਲੀੜੇ ਦੇ ਵਿੱਚ, ਆਪਣੇ ਬਾਣਿਆਂ ਦੇ ਵਿੱਚ ਆਪਣੀ ਖਾਸ ਫਾਰਮ ਆਪ ਬਣਾ ਲੈਂਦਾ। ਲੇਕਿਨ ਬੇਸਿਕ ਜਿਹੜੀ ਬੋਲੀ ਦੀ ਫਾਰਮ ਉਹ ਇਹ ਹੈ, ਉਹ ਉੱਥੇ ਵੀ ਕਈ ਜਗ੍ਹਾ 'ਤੇ ਕਈ ਗਾਣਿਆਂ ਦੇ ਵਿੱਚ ਹੀ ਅਸਾਂ ਸੁਣੀ ਹੈ, ਇੱਥੇ ਵੀ ਨਜ਼ਰ ਆ ਰਹੀ ਹੈ। ਇੱਥੇ ਤਾਂ ਹੁਣ ਬਕਾਇਦਾ ਲਿਖੀ ਵੀ ਜਾ ਰਹੀ, ਉਹਦੇ ਵੀ ਲਿਖੀ ਜਾ ਰਹੀ ਹੈ, ਲੇਕਿਨ ਇੱਥੇ ਉਹਦੇ ਵਿੱਚ ਬਕਾਇਦਾ ਉਸ 'ਤੇ ਢੇਰ ਸਾਰਾ ਕੰਮ, ਉਸ 'ਤੇ ਕਿਤਾਬਾਂ ਆ ਚੁੱਕੀਆਂ ਨੇ ਬੋਲੀ ਬਾਰੇ। ਹਾਂ, ਜਿੱਦਾਂ ਹੁਣ ਇੱਕ ਸ਼ਾਇਰੀ ਦੇ ਵਿੱਚ ਗੱਲ ਹੋ ਰਹੀ ਪਿੰਡ ਦੀ, ਪਿੰਡ ਦੀ ਉਹ ਖੂਬਸੂਰਤੀ ਦੀ, ਸੁਬਾਹ ਦੀ ਉਹ ਸੂਰਜ ਦੀ ਕਿਰਨ, ਉਹ ਸ਼ਾਮ ਜਦੋਂ ਇੱਕ ਸੂਰਜ ਗਰੂਬ ਹੁੰਦਾ, ਜਿਹੜੀ ਤੁਹਾਡੀ ਕੋਈ ਇੱਦਾਂ ਦੀ ਸ਼ਾਇਰੀ ਹੈ ਉਹਦੇ ਵਿੱਚ ਕੁਛ ਆਵਾਮ ਵਾਸਤੇ ਹੁੰਦਾ, ਜਿਹੜੇ ਅੱਜ ਕੱਲ੍ਹ ਦੀ ਆਪਣੀ ਨੌਜਵਾਨ ਉਹਨਾਂ ਵਾਸਤੇ ਕੋਈ ਸਬਕ ਜਾਂ
ਕੋਈ ਮੈਸੇਜ ਵਗੈਰਾ ਹੁੰਦਾ? ਬਿਲਕੁਲ ਜੀ, ਕੋਈ ਵੀ ਸ਼ੇਰ ਹੈ ਉਹਦੀਆਂ ਵੱਖ-ਵੱਖ ਲੇਅਰਸ ਹੁੰਦੀਆਂ ਨੇ। ਕਿਤੇ ਕੋਈ ਕਿਸੇ ਉਸ ਤੋਂ ਪੈਗਾਮ ਲੈਣਾ ਉਹ ਲਵੇ, ਕੋਈ ਜਮਾਲਿਆਤੀ ਤੌਰ 'ਤੇ ਐਸਥੈਟਿਕਲੀ ਉਸ ਤੋਂ ਤਸਕੀਨ ਕਿਸੇ ਦੀ ਹੋ ਸਕਦੀ ਹੈ। ਮੈਂ ਤੁਹਾਨੂੰ ਇੱਕ ਬੋਲੀ ਸੁਣਾ ਦੇਣਾ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਖਾਸ ਕਿਸੇ ਪਹਿਲੂ ਬਾਰੇ। ਮੈਂ ਇੱਕ ਬੋਲੀ ਸੁਣਾਉਂਦਾ ਵਾ ਕਿ ਅਸੀਂ ਨੀਵਿਆਂ ਰੁੱਖਾਂ ਦੇ ਬੂਰ ਤੇ ਰਾਹੀਆਂ ਸਾਨੂੰ ਛੰਡ ਛੱਡਿਆ। ਇਸੇ ਤਰ੍ਹਾਂ ਸਾਡੇ ਜਿਹੜੇ ਇਲਾਕੇ ਦੇ ਵਿੱਚ ਦਰਿਆ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਮੈਟਾਫਰ ਹੈ। ਦਰਿਆ ਨਾਲ ਵੈਸੇ ਵੀ ਮੈਨੂੰ ਜ਼ਰਾ ਹੈ ਬੜੀ ਅਟੈਚਮੈਂਟ ਹੈ ਦਰਿਆਵਾਂ ਨਾਲ। ਅਤੇ ਉਹ ਕਲਚਰ ਦੀ ਗੱਲ ਹੋ ਰਹੀ ਸੀ ਕਿ ਤੁਸੀਂ ਆਪਣੇ ਕਲਚਰ ਨੂੰ ਕਿਸ ਤਰ੍ਹਾਂ ਅਸੀਂ ਪੋਰਟਰੇ ਕਰ ਸਕਦੇ ਹਾਂ ਜੀ। ਹਾਂ, ਅਤੇ ਉਸ ਬਾਰੇ ਮੈਂ ਇੱਕ ਦੋ ਸ਼ੇਰ ਤੁਹਾਨੂੰ ਸੁਣਾ ਦਿੰਦਾ। ਹਾਂਜੀ ਜ਼ਰੂਰ। ਲੱਥੇ ਤਾਂ ਇੰਝ ਲੱਥੇ ਚਾਹ ਦਰਿਆਵਾਂ ਦੇ, ਵਿਹੜਿਆਂ ਵਿੱਚੋਂ ਪੈ ਗਏ ਗਾਹ ਦਰਿਆਵਾਂ ਦੇ। ਲੁੜਿਆ ਜਾਂਦਾ ਹਾ ਕੋਈ ਅਥਰੀਆਂ ਛੱਲਾਂ ਵਿੱਚ, ਉੱਤੋਂ ਗੀਤ ਵੀ ਗਾਉਂਦਾ ਹਾ ਦਰਿਆਵਾਂ ਦੇ। ਉੱਤੋਂ ਗੀਤ ਵੀ ਗਾਉਂਦਾ ਹਾ ਦਰਿਆਵਾਂ ਦੇ, ਜੁੰਡੇ ਖੋਲ ਕੇ ਆਖਿਆ ਉਸ ਮਛੇਰਣ ਨੇ, ਮੂੰਹ ਤਾਂ ਵੇਖਾਂ ਕਾਲੇ ਸ਼ਾਹ ਦਰਿਆਵਾਂ ਦੇ। ਮੂੰਹ ਤਾਂ ਵੇਖਾਂ ਕਾਲੇ ਸ਼ਾਹ ਦਰਿਆਵਾਂ ਦੇ, ਪਾਣੀ ਕੂਕ ਪਿਆ ਤਾਂ ਕਿੱਥੇ ਜਾਵਣਗੇ, ਜਿਹੜੇ ਦੱਬੀ ਬੈਠਣ ਸਾਹ ਦਰਿਆਵਾਂ ਦੇ। ਤੇ ਇਸ ਤਰ੍ਹਾਂ ਹੈ ਕੁਝ ਚੀਜ਼ਾਂ ਕਲਚਰਲ ਸਾਡੇ ਕੋਲ। ਬੇਸ਼ੱਕ ਭਾਜੀ ਕੋਈ ਐਸੀ ਸ਼ਾਇਰੀ ਜੇ ਤੁਸੀਂ ਆਪਣੇ ਪੰਜਾਬ ਦੇ ਕਲਚਰ ਬਾਰੇ ਲਿਖੀ ਹੋਵੇ, ਉਹ ਸਾਨੂੰ ਇੱਕ ਵਾਰ ਜ਼ਰੂਰ ਸੁਣਾਓ। ਮੈਂ ਤੁਹਾਨੂੰ ਇੱਕ ਗਜ਼ਲ ਸੁਣਾ ਦਿੰਦਾ। ਹਾਂਜੀ। ਰੁੱਸੇ ਰੁੱਤ ਜਾਂ ਰੱਸੇ ਭੇਡਾਂ ਚਰਨਾ ਹੈ, ਸ਼ਾਲਾ ਮੀਂਹ ਪਿਆ ਵਸੇ ਭੇਡਾਂ ਚਰਨਾ ਹੈ। ਅੱਖ ਚੋਂ ਅਥਰੂ ਤਿਲਕਣ ਦੇ ਰੁਖਸਾਰਾਂ ਤੇ, ਖੋਲ ਵੇ ਸਾਈਆਂ ਰੱਸੇ ਭੇਡਾਂ ਚਰਨਾ ਹੈ। ਬਨਿਆਂ ਉੱਤੇ ਸੱਡੇ ਖੇਡੇ ਪੈ ਗਏ ਨੇ, ਬਨਿਆਂ ਉੱਤੇ ਸੱਡੇ ਖੇਡੇ ਪੈ ਗਏ ਨੇ, ਕੌਣ ਇਹਨਾਂ ਨੂੰ ਦੱਸੇ ਭੇਡਾਂ ਚਰਨਾ ਹੈ। ਖਾਡੀ ਥੱਲੇ ਰੱਖ ਕੇ ਸੋਟ ਗਵੇੜਾਂ ਦੇ, ਛੇੜੂ ਮਰ ਗਏ ਤੱਸੇ ਭੇਡਾਂ ਚਰਨਾ ਹੈ। ਤੇ ਭੌਂਚੂ ਸਿਰ ਕੀ ਨਿਕਲਿਆ ਸਾਵੀ ਬੂਟੀ ਦਾ, ਮੂੰਹ ਬਿਘਿਆੜਾਂ ਕੱਸੇ ਭੇਡਾਂ ਚਰਨਾ। ਵਾਹ ਭਾਜੀ ਪੰਜਾਬ ਦੀ ਮਿੱਟੀ, ਪੰਜਾਬ ਦੇ ਲੋਕ ਤੇ ਆਪਣੀ ਮਾਂ ਬੋਲੀ ਜ਼ੁਬਾਨ, ਇਹ ਤੁਹਾਡੇ ਕਿੰਨੇ ਕੁ ਦਿਲ ਦੇ ਕਰੀਬ ਨੇ ਜੇ ਤੁਸੀਂ ਇਹਨੂੰ ਬਿਆਨ ਕਰਨਾ ਹੋਵੇ? ਦੇਖੋ ਜੀ, ਇਨਸਾਨ ਦੇ ਵਾਸਤੇ ਸਭ ਤੋਂ ਵੱਡਾ ਮਸਲਾ ਜਾਂ ਸਭ ਤੋਂ ਕੀਮਤੀ ਸ਼ੈ ਜਿਹੜੀ ਹੈ ਨਾ, ਉਹ ਉਹਦੀ ਸ਼ਨਾਖਤ ਹੁੰਦੀ ਹੈ। ਹਾਂਜੀ। ਅਤੇ ਜਿਹੜੀਆਂ ਤਿੰਨੋਂ ਚੀਜ਼ਾਂ ਦਾ ਤੁਸੀਂ ਨਾਂ ਲਿਆ, ਉਹ ਮੇਰੀ ਸ਼ਨਾਖਤ ਹੈ। ਉਹ ਉਹਨਾਂ ਦੇ ਬਗੈਰ ਮੈਂ ਕੁਝ ਹਾਂ ਹੀ ਨਹੀਂ। ਦਿਲ ਦੇ ਨੇੜੇ ਤੱਕ ਹੀ ਕਹਿ ਸਕਦਾ ਹਾਂ ਮੈਂ, ਉਹਨਾਂ ਦੇ ਬਗੈਰ ਮੇਰਾ ਜਿਹੜਾ ਵਜੂਦ ਹੈ ਉਹ ਹੀ ਮੁਕੰਮਲ ਨਹੀਂ ਹੋ ਸਕਦਾ। ਅਤੇ ਭਾਅ ਜੀ ਇਹ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ, ਠੀਕ ਹੈ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਿਲਕੁਲ ਜੀ, ਮੈਸੇਜ ਤਾਂ ਵੇਖੋ ਇਹ ਹੈ ਕਿ ਅਸੀਂ ਜਿਹੜੀ ਮੇਰੀ ਉਮਰ ਦੇ ਲੋਕ ਨੇ ਉਹਨਾਂ ਨੂੰ ਹੀ ਮੈਂ ਮੁਖਾਤਬ ਕਰ ਸਕਦਾ। ਬਾਕੀ ਜ਼ਰੀ ਗੱਲ ਅਸੀਂ ਇਸ ਮਕਾਮ 'ਤੇ ਹੀ ਨਹੀਂ ਆਏ ਕਿ ਕਿਸੇ ਨੂੰ ਕੋਈ ਅਸੀਂ ਆਖੀਏ ਕਿ ਇੰਝ ਕਰ ਜ਼ਿੰਦਗੀ ਦੇ ਬਾਰੇ, ਇੰਝ ਅਸੀਂ ਆਪ ਬਹੁਤ ਕੁਝ ਸਿੱਖਣਾ ਹੈ। ਜੇ ਇਹ ਹੈ ਕਿ ਅਗਰ ਖਾਸ ਤੌਰ 'ਤੇ ਆਪਣੇ ਕਲਚਰ ਦੀ ਗੱਲ ਕਰੀਏ, ਆਪਣੀ ਸ਼ਨਾਖਤ ਦੀ ਗੱਲ ਕਰੀਏ, ਅਸੀਂ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਕਰੀਏ, ਅਖੀਰ 'ਤੇ ਸਾਡੇ ਕੋਲ ਇੱਕ ਚੀਜ਼ ਬਚ ਜਾਂਦੀ ਹੈ ਕਿ ਉਹ ਸਾਡੀ ਪਹਿਚਾਣ ਹੁੰਦੀ ਹੈ। ਠੀਕ ਹੈ ਨਾ? ਅਸੀਂ ਕੁਝ ਕਮਾ ਰਹੇ ਹਾਂ, ਅਸੀਂ ਪੜ੍ਹ ਰਹੇ ਹਾਂ, ਅਸੀਂ ਸ਼ਾਇਰੀ ਕਰ ਰਹੇ ਹਾਂ, ਜੋ ਵੀ ਕਰ ਰਹੇ ਹਾਂ, ਉਹਦਾ ਅਖੀਰ 'ਤੇ ਜਿਹੜਾ ਇੱਕ ਸ਼ੈ ਸਾਡੇ ਕੋਲ ਬਚਦੀ ਹੈ, ਉਹਦਾ ਹਾਸਿਲ, ਉਹਦਾ ਆਊਟਪੁੱਟ, ਉਹ ਸਾਡੀ ਆਈਡੈਂਟੀਟੀ ਹੁੰਦੀ ਹੈ ਕਿ ਅਸੀਂ ਕੌਣ ਹਾਂ। ਠੀਕ ਹੈ ਨਾ? ਅਗਰ ਤੁਸੀਂ ਆਪਣੀ ਆਈਡੈਂਟੀਟੀ ਬੋਲ ਰਹੇ ਹੋ ਅਤੇ ਬਾਕੀ ਦੁਨੀਆ ਦਾ ਜੋ ਵੀ ਸਫ਼ਰ ਤੁਸੀਂ ਕਰ ਰਹੇ ਹੋ, ਠੀਕ ਹੈ ਨਾ, ਤੁਸੀਂ ਜਿਤਨੀ ਵੀ ਅਚੀਵਮੈਂਟਸ ਕਰ ਰਹੇ ਹੋ, ਵੇਖੋ ਮਿਸਾਲ ਤੌਰ 'ਤੇ ਤੁਸੀਂ ਕੋਈ ਕੰਮ ਕਰ ਰਹੇ ਹੋ, ਉਹ ਤੁਸੀਂ ਹਾਸਿਲ ਕਰ ਲਿਆ, ਲੇਕਿਨ ਤੁਹਾਡਾ ਉੱਤੇ ਨਾਂ ਹੀ ਕੋਈ ਨਹੀਂ, ਤੁਹਾਡੀ ਸ਼ਨਾਖਤ ਹੀ ਕੋਈ ਨਹੀਂ। ਠੀਕ ਹੈ ਨਾ? ਅਤੇ ਉਹ ਕਿਸ ਲੇਖੇ? ਮੈਂ ਕਹਿਣਾ ਵਾ, ਅਗਰ ਤੁਹਾਡੀ ਆਈਡੈਂਟੀਟੀ ਨਹੀਂ ਹੈ, ਤੁਹਾਡੀ ਸ਼ਨਾਖਤ ਨਹੀਂ, ਮਿਸਾਲ ਤੌਰ 'ਤੇ ਤੁਸੀਂ ਪੰਜਾਬੀ ਹੋ ਅਤੇ ਤੁਸੀਂ ਆਪਣੀ ਇਹ ਸ਼ਨਾਖਤ ਹੀ ਭੁੱਲ ਗਏ ਹੋ, ਇਹਦਾ ਮਤਲਬ ਹੈ ਤੁਸੀਂ ਕੁਝ ਅਚੀਵ ਕੀਤਾ ਜਿਸ 'ਤੇ ਤੁਹਾਡਾ ਨਾਂ ਹੀ ਨਹੀਂ, ਤੁਹਾਡਾ ਵਜੂਦ ਹੀ ਕੋਈ ਨਹੀਂ, ਤੁਹਾਡੀ ਐਗਜ਼ਿਸਟੈਂਸ ਹੀ ਨਹੀਂ ਉਸ 'ਤੇ।
ਤਾਂ ਮੈਂ ਇਹ ਹੀ ਕਹਾਂਗਾ ਕਿ ਆਪਣੀ ਜਿਹੜੀ ਸ਼ਨਾਖਤ ਹੈ, ਅਗਰ ਤੁਸੀਂ ਪੰਜਾਬੀ ਹੋ, ਅਗਰ ਤੁਸੀਂ ਸਿੰਧੀ ਹੋ, ਤੁਸੀਂ ਬਲੋਚੀ ਹੋ, ਕੋਈ ਵੀ ਤੁਹਾਡੀ ਆਪਣੀ ਸ਼ਨਾਖਤ ਹੈ, ਆਪਣੀ ਪਹਿਚਾਣ ਹੈ, ਆਪਣੀ ਮਿੱਟੀ ਹੈ, ਉਸ ਤੋਂ ਦੂਰ ਨਹੀਂ ਹੋਣਾ ਚਾਹੀਦਾ। ਬਾਕੀ ਦੁਨੀਆ ਦੇ ਨਿਜ਼ਾਮ, ਗੱਲਾਂ ਬਾਤਾਂ, ਕੰਮ ਇਹ ਸਾਰੇ ਚੱਲਦੇ ਰਹਿੰਦੇ ਨੇ, ਲੇਕਿਨ ਆਪਣੀ ਸ਼ਨਾਖਤ ਨਹੀਂ ਭੁੱਲਣੀ ਚਾਹੀਦੀ। ਨਹੀਂ ਭੁੱਲਣੀ ਚਾਹੀਦੀ, ਬੇਸ਼ੱਕ। ਤੇ ਭਾਜੀ ਮੈਂ ਲਾਸਟ ਵਿੱਚ ਇੱਕ ਛੋਟਾ ਜਿਹਾ ਸਵਾਲ ਐਡ ਕਰਾਂਗਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਨਾਅਰੇ ਵੱਜਦੇ ਪਏ ਆ ਸਰਾਕੀਸਤਾਨ ਦੇ। ਮੈਂ ਤੁਹਾਡੀ ਰਾਏ ਲੈਣਾ ਚਾਹੂੰਗਾ, ਇਹ ਸਰਾਕੀ ਜ਼ੁਬਾਨ ਪੰਜਾਬੀ ਜ਼ੁਬਾਨ ਦਾ ਲਹਿਜਾ ਹੈ ਜਾਂ ਨਹੀਂ? ਅੱਛਾ, ਇਸ ਬਾਰੇ ਨਾ ਜਿਵੇਂ ਤੁਸੀਂ ਦੱਸਿਆ ਹੈ, ਬਕਾਇਦਾ ਬਹੁਤ ਜ਼ਿਆਦਾ ਕੰਟਰੋਵਰਸੀ ਚੱਲਦੀ ਪਈ ਹੈ, ਮਾਮਲਾ ਹੈ ਨਹੀਂ ਹੈ। ਅਗਰ ਤੁਸੀਂ ਹਿਸਟੋਰੀਕਲੀ ਵੇਖ ਲਓ, ਕੋਈ ਵੀ ਜ਼ਬਾਨ ਹੈ, ਉਹਦਾ ਕਲਾਸਿਕ ਜਿਹੜਾ ਹੁੰਦਾ ਨਾ, ਉਹ ਡਿਫਾਈਨ ਕਰਦਾ ਕਿ ਕੀ ਹੈ ਇਸ ਜ਼ਬਾਨ ਦੀ ਐਥਨੀਸਿਟੀ, ਕੀ ਹੈ, ਕਿੱਥੋਂ ਸ਼ੁਰੂ ਹੋਈ। ਠੀਕ ਹੈ ਨਾ, ਕਲਾਸਿਕ ਇੱਕ ਹੈ, ਠੀਕ ਹੈ ਨਾ, ਦੋਵਾਂ ਜ਼ਬਾਨਾਂ। ਅਤੇ ਇਹ ਕਿਵੇਂ ਹੋ ਸਕਦਾ ਕਿ ਦੋ ਜ਼ਬਾਨਾਂ ਦਾ ਕਲਾਸਿਕ ਇੱਕ ਹੈ, ਸਾਰੇ ਸ਼ਾਇਰ ਇੱਕ ਨੇ, ਠੀਕ ਹੈ ਨਾ। ਕਿਸੇ ਸ਼ਾਇਰ ਨੇ ਇਹ ਵੀ ਨਹੀਂ ਆਖਿਆ ਕਿ ਮੈਂ ਸਰਾਇਕੀ ਹਾਂ ਜਾਂ ਮੈਂ ਫਲਾਂ ਫਲਾਂ, ਉਹਨਾਂ ਨੇ ਤਾਂ ਕੋਈ ਰੌਲਾ ਨਹੀਂ ਪਾਇਆ। ਅਤੇ ਅਗਰ ਉਹਨਾਂ ਦਾ ਮਿਸਾਲ ਤੌਰ 'ਤੇ ਹੁਣ ਤੁਸੀਂ ਆਪਣੇ ਅਗਰ ਬੰਦਾ ਪਿਛਲੀ ਪੀੜ੍ਹੀ ਵੇਖ ਲੈ ਅਤੇ ਉਹ ਹਿੱਕਾ ਹੋਵੇ, ਅਤੇ ਅਗਲੀ ਪੀੜ੍ਹੀ ਆਖੇ ਕਿ ਮੈਂ ਤਾਂ ਜੀ ਬਹੁਤ ਵੱਖ ਹਾਂ, ਮੇਰਾ ਕਬੀਲਾ ਹੀ ਵੱਖਰਾ ਹੈ, ਅਤੇ ਉਹ ਕਿਵੇਂ ਜਸਟੀਫਾਈ ਹੋ ਸਕਦਾ? ਇਹੀ ਮਾਮਲਾ ਹੈ। ਇਹ ਤਾਂ ਹੈ ਜੀ। ਅਤੇ ਭਾਅ ਜੀ ਕੋਈ ਐਸਾ ਸ਼ੇਅਰ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ? ਮੈਂ ਇੱਕ ਦੋ ਬੋਲੀਆਂ ਸੁਣਾ ਦੇਣਾ। ਹਾਂਜੀ। ਸਾਡੇ ਸਿਰਾਂ ਉੱਤੋਂ ਟੱਪ ਗਿਆ ਪਾਣੀ ਤੇ ਘੜਿਆਂ 'ਚ ਘੁੱਟ ਕੋਈ ਨਾ। ਇੱਕ ਹੋਰ ਬੋਲੀ ਹੈ ਕਿ ਜਿਹੜੇ ਮਰ ਗਏ ਉਹਨਾਂ ਨੂੰ ਲਈਏ ਰੋ, ਗਵਾਚਿਆਂ ਦਾ ਕੀ ਕਰੀਏ। ਸੱਜਣੋ, ਅਸੀਂ ਆਪਣੇ ਵੀਰ ਯਾਹਿਆ ਮੋਹਸਿਨ ਕੋਲ ਆਏ ਸਾਂ ਅੱਜ। ਪੋਡਕਾਸਟ ਨਾਂ ਦੇ ਪੋਡਕਾਸਟ ਦਾ ਸੀ, ਲੇਕਿਨ ਗੱਲਾਂ ਬਾਤਾਂ ਸਾਡੀਆਂ ਸਾਰੀਆਂ ਭਾਈਚਾਰੇ ਬਿਰਾਵੀ ਵਾਲੀਆਂ ਹੋਈਆਂ ਨੇ, ਅਤੇ ਬੜਾ ਅੱਛਾ ਲੱਗਿਆ ਇੱਥੇ ਆ ਕੇ। ਕੁਝ ਸਵਾਲ ਜਿਹੜੇ ਨੇ, ਬਾਜ਼ ਔਕਾਤ ਤੁਹਾਨੂੰ ਕੁਝ ਸਵਾਲ ਆਪ ਜਵਾਬ ਹੀ ਦੇ ਦਿੰਦੇ ਨੇ। ਕਈ ਚੀਜ਼ਾਂ ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਹੋਈਆਂ ਕਿ ਅਸੀਂ ਕੁਝ ਕਨਸੈਪਟ ਸਾਡੇ ਵੀ ਕਲੀਅਰ ਹੋਏ। ਬੜੇ ਅੱਛੇ ਮਿਲਨਸਾਰ ਅਤੇ ਬੜੇ ਮੁਹੱਬਤੀ ਜੀ ਨੇ, ਅਤੇ ਨਾਲੇ ਕੰਮ ਜਿਹੜਾ ਕਰ ਰਹੇ ਨੇ ਉਹ ਕੰਮ ਵੱਡਾ ਵੇ। ਪੰਜਾਬੀ ਦੀ ਗੱਲ ਪੰਜਾਬ ਦੀ, ਉਹ ਵੀ ਉਸ ਦੌਰ ਵਿੱਚ ਜਦੋਂ ਕੋਈ ਵੀ ਨਹੀਂ ਕਰ ਰਿਹਾ, ਉਦੋਂ ਉਹਨਾਂ ਨੇ ਪੰਜਾਬ ਦਾ ਪ੍ਰਚਾਰ, ਪੰਜਾਬੀ ਜ਼ਬਾਨ ਦੀ ਗੱਲ, ਅਤੇ ਪੰਜਾਬੀ ਦੇ ਜਿਹੜੇ ਸ਼ਾਇਰ ਨੇ, ਪੰਜਾਬੀ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨੂੰ ਸੱਦੇ ਨੇ, ਉਹਨਾਂ ਦੇ ਨਾਲ ਪਿਆਰ ਮੁਹੱਬਤ ਅਤੇ ਜੀਦਾਰੀ ਵਾਲਾ ਉਹਨਾਂ ਦਾ ਸਲੂਕ ਹੈ। ਅਤੇ ਮੇਰੀ ਤਾਂ ਦੁਆ ਹੈ ਉਹਨਾਂ ਦੇ ਵਾਸਤੇ ਕਿ ਇਹ ਜਿਹੜਾ ਉਹਨਾਂ ਦਾ ਇੱਕ ਵੱਡਾ ਕੰਮ ਹੈ, ਇਹ ਅੱਗੇ ਵੀ ਟੁਰਦਾ ਰਹੇ। ਬਹੁਤ ਸ਼ੁਕਰੀਆ। ਰੱਬ ਰਾਖਾ, ਵਸਦੇ ਰਹੋ।